अस्सलाम वालेकुम। सियाणे कहंदे भी एक गल हुंदी लखां वल हुंदे, पर गल वालियां नूं गल खड़क जांदी। हर बंदे दे विच भी एक बंदा रब ने पाया जिहड़ी जिहनूं शऊर साधे आ भी वो दसदा भी आह गलत आ आह सही आ। भी गल तां उही जिहड़ी इशारे नाल समझ आ जाए भी जिहड़े रब ने सानूं कुर्बानी दा हुक्म दिता उसे रब ने सानूं सफाई का भी हुक्म दिता। कुर्बानी के दिन चल रहे हैं, असी इस टाइम मंडी के विच भी जदों साडे भरा जदों कुर्बानी करन जिड्डी मुहब्बत नाल कुर्बानी करन ओड्डी मुहब्बत नाल निभाण भी किदां भी वो सफाई सथराई का ख्याल करन। साडे इत्थे पिंडां थावां दे विच या शहरां दे विच भी साडे तां नुक्सा भी वो जड़ियां ओजरियां आंदरां सिरियां वो लिया के नहर दे पानी सिट दिंदे आ। कोई खुदा दा खौफ खाओ, कई थां दे उत्ते डंगरां ने पानी पीना, कई थां दे उत्ते बंदियां ने पानी पीना हुंदा। को खौफे खुदा होना चाहिए। असीं तां निक्के हुंदे सुणदे आं भी चलदा पानी पाक हुंदा। बंदियां नूं इस गल का ख्याल करना चाहिए भी चलदे पानी 'च ना सिੱਟਣ। ਇੱਥੇ तक असीं तां अपने बजुर्गां नूं देखदे हुंदे सी भी वो जदों जानवर हलाल करदे सी ना ਉਹਦਾ लहू मिट्टी 'ਚ ਦੱਬਦੇ ਹੁੰਦੇ ਸੀ। ਇੱਥੇ मैं देखिਆ बंदे नालियां ਦੇ ਉੱਤੇ जानवर हलाल ਕਰਦੇ। ਕੋਈ ਬੰਦੇ ਨੂੰ ਆਪਣੇ ਆਪ ਕੋਈ ਦਿਮਾਗ ਹੀ ਨਹੀਂ ਕੰਮ ਕਰਦਾ ਵੀ ਇਹ ਕੁਰਬਾਨੀ ਦਾ ਜਾਨਵਰ ਆ, ਇਹ ਮੁਹੱਬਤ ਦਾ ਰਿਸ਼ਤਾ, ਇਹ ਰੱਬ ਦਾ ਹੁਕਮ ਆ। ਤੁਸੀਂ ਜਿੱਡੀ ਅਕੀਦਤ ਨਾਲ ਜਿੱਡੀ ਚਾਹਤ ਨਾਲ ਤੁਸੀਂ ਉਹ ਜਾਨਵਰ ਅੱਲਾ ਦੀ ਰਾਹ ਤੇ ਦੇ ਰਹੇ ਆ ਓਡੀ ਚਾਹਤ ਨਾਲ ਉਹਨੂੰ ਨਿਭਾਓ, ਉਹਨੂੰ ਸਿਰੇ ਲਾਓ। ਉਹ ਲਹੂ ਕੱਚੀ ਮਿੱਟੀ ਦੇ ਉੱਤੇ ਬੱਕਰਾ ਹਲਾਲ ਕੀਤਾ ਹੋਵੇ ਉਹਦਾ ਉਹ ਲਹੂ ਜਿਹੜਾ ਉਹਨੂੰ ਦਬਣਾ ਚਾਹੀਦਾ। ਫਿਰ ਜਿੰਨਾ ਉਹਦਾ ਲਾਸ਼ਾਂ ਹੁੰਦੀਆਂ ਕੋਈ ਆਂਦਰੀ ਉਹ ਜਿਹੜੀ ਸਿਰੀ ਉਹਨੂੰ ਵੀ ਸੱਜੇ ਖੱਬੇ ਜਾ ਕੇ ਦੱਬੋ ਜਾਂ ਉਹਦਾ ਕੋਈ ਬੰਦੋਬਸਤ ਕਰੋ, ਪਾਣੀ 'ਚ ਨਾ ਸਿੱਟੋ, ਜਾਨਵਰ ਦੀ ਬੇਅਦਬੀ ਨਾ ਕਰੋ। ਇਹਦੀ ਜਿੰਦੇ ਦੀ ਵੀ ਕਦਰ ਉੱਦਾਂ ਹੀ ਆ ਤੇ ਹਲਾਲ ਹੋਣ ਤੋਂ ਬਾਅਦ ਵੀ ਇਹਦੀ ਕਦਰ ਉੱਦਾਂ ਹੀ ਆ, ਕਿਉਂਕਿ ਇਹ ਕੁਰਬਾਨੀ ਆ, ਰੱਬ ਤੇ ਬੰਦੇ ਦੀ ਗੱਲ ਆ। ਅੱਛਾ, ਇਹ ਗੱਲਾਂ ਕਿਤੇ ਬਹਿ ਕੇ ਅਸੀਂ ਡੇਰੇ ਡੰਡੇ 'ਚ ਕਰਾਂਗੇ। ਅਸੀਂ ਹੁਣ ਤੁਹਾਨੂੰ ਵਿਖਾਣਾ ਆ ਮੰਡੀ, ਤੁਸੀਂ ਇਸ ਟਾਈਮ ਦੇਖ ਰਹੇ ਆ ਵੀ ਸੱਜੇ ਖੱਬੇ ਰੌਣਕ ਕਿੱਦਾਂ ਲੱਗੀ ਆ। ਵਨ ਸਵੰਨੇ ਜਾਨਵਰਾਂ ਤੇ ਜਾਨਵਰ ਵੀ ਐਸੇ ਵੇਖਿਆ ਭੁੱਖ ਲੈਂਦੀ ਆ। ਤੇ ਤੁਹਾਨੂੰ ਅਸੀਂ ਥੋੜਾ ਜਿਹਾ ਤੁਹਾਡਾ ਮੂੰਹ ਦਾ ਅਸੀਂ ਸਵਾਦ ਵੀ ਬਦਲਦੇ ਆ ਇਹਨਾਂ ਦੇ ਰੇਟ ਦੱਸ ਕੇ। ਅੱਛਾ, ਇਧਰ ਭਾਈ ਕਿਹੜਾ ਭਾਈ ਹੈ? ਇੱਕ ਮਿੰਟ ਆਇਓ ਜੀ। ਇਸ ਟਾਈਮ ਜੀ ਜਿਹੜੇ ਬੱਕਰਿਆਂ 'ਚ ਅਸੀਂ ਖਲੋਤੇ ਆ ਨੀਲੀਆਂ ਅੱਖਾਂ अंग्रेज बकरे, नीलियां अखां, कोई किसी दियां अखां विखा हां भला नीलियां। इनू सादे राजनपुरी बकरे, गानियां पाए, चिट्टे रंग, लंबे कन, बूथे सोहणे। आए हाय हाय, इहदी अख दिखा। मुखड़ा 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 देखो किड्डा सोहना। हाँ, नकौड़ देख ओहदा लंबा नक तां कहंदे आ भी किसी बंदे दा होवे डंगर दा होवे ये सोहना लगदा। ਅੱਗੇ ਰਿਸ਼ਤਾ ਰੁਸ਼ਤਾ ਦੇਖਣ ਜਾਂਦਾ ਸੀ ਨਾ, ਜਾ ਕੇ ਦੱਸਦੇ ਸੀ ਕਿ ਐਡਾ ਨਕੌੜ ਆ ਮੁੰਡੇ ਦਾ ਵੀ ਪਤਾ ਲੱਗਦਾ ਸੀ ਮੁੰਡਾ ਸੋਹਣਾ। ਇਦਾਂ ਦੀਆਂ ਨਿਸ਼ਾਨੀਆਂ ਦੱਸਦੇ ਜਾਂ ਨੁਕਸ ਕੱਢਦੇ ਸੀ, ਕਹਿੰਦੇ ਸੀ ਉਤਲਾ ਬੀੜ ਉੱਚਾ। ਇਸ ਟਾਈਮ ਅਸੀਂ ਮਿੰਟ ਗੁਮਰੀ ਦੇ ਵਿੱਚ ਖੜੇ ਆ। ਮਿੰਟ ਗੁਮਰੀ ਸਾਈਵਾਲ ਉਹਦੀ ਮੰਡੀ ਆ, ਤਾਰੀਖੀ ਮੰਡੀ ਆ। ਬੜਾ ਰੌਣਕ ਇੱਥੇ, ਸੋਹਣੀ, ਬੜੇ ਇੰਤਜ਼ਾਮ, ਲਾਈਟਾਂ ਲੂਟਾਂ ਲੱਗੀਆਂ, ਕਿਸੇ ਕਿਸੇ ਪਾਸੇ ਲਾਈਟਾਂ ਨਹੀਂ ਹੈਗੀਆਂ। ਬਾਕੀ ਅਸੀਂ ਪੁੱਛਦੇ ਆ ਬੰਦਿਆਂ ਨੂੰ ਵੀ ਇੱਥੇ ਇੰਤਜ਼ਾਮ ਕਿੱਦਾਂ ਦਾ, ਵੀ ਮੰਡੀ ਤੱਤੀ ਆ, ਠੰਡੀ ਆ ਜਾਂ ਆਬੂ ਜੀ ਆ। अस्सलाम वालेकुम। वालेकुम सलाम जी। भाजी की हाल चाल? ठीक जी। की नाम है जी ਤੁਹਾਡਾ? मोहम्मद यासीन जी। यासीन, मैं ਤੁਹਾਡੇ ਚੈਨਲ ਦਾ ਸਪੈਸ਼ਲ ਫੈਨ ਆ। ਮੈਂ ਦੱਸਣਾ ਤੁਸੀਂ ਬੱਕਰਿਆਂ ਦੇ? ਅਸੀਂ ਬੱਕਰਿਆਂ ਵਾਲੇ। हां भाई बड़ा ਅੱਛਾ, अस्सलाम वालेकुम। ਵਾਲੇਕੁਮ। ਕੀ ਨਾਮ ਹੈ ਜੀ ਤੁਹਾਡਾ? ਆਲਮ ਸ਼ੇਰ ਨਾਮ ਹੈ। ਆਲਮ ਸ਼ੇਰ ਸਾਹਿਬ, ਕਿੱਥੋਂ ਆਏ ਤੁਸੀਂ? ਅਸੀਂ ਚੱਕ ਤੁੱਲਾ ਬੁੱਲਾ ਤੁੱਲਾ ਬੁੱਲਾ ਜੀ, ਹੜਪੇ ਦੇ ਨਾਲ। ਅੱਛਾ, ਹੜਪੇ ਤੋਂ ਮਾਸ਼ਾਅੱਲਾ। ਇਹ ਪੁਰਾਣਾ ਪਿੰਡ ਹੈ ਜੀ? ਜੀ, ਬੜਾ ਪੁਰਾਣਾ ਪਿੰਡ। ਅੱਛਾ, ਨਾਮ ਵੀ ਇਹੀ ਚੱਲਿਆ ਆ ਰਿਹਾ? ਨਾਮ ਹੀ ਹੈ ਚੱਲ ਤੁੱਲਾ ਬੁੱਲਾ। ਤੁੱਲਾ ਬੁੱਲਾ। ਦੋ ਬਰਾਦਰੀਆਂ ਨੇ ਇਹਦੇ ਵਿੱਚ, ਤੁੱਲੇ ਤੇ ਬੁੱਲੇ। ਅੱਛਾ, ਉਹਨਾਂ ਦੇ ਨਾਂ ਤੋਂ ਹੀ ਹੈ। ਵਾਹ 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 ਜੀ। ਅੱਛਾ ਜੀ, ਰੱਬ ਤੁਹਾਡੇ ਪਿੰਡ ਦੀ ਖੈਰ ਕਰੇ। ਆਮੀਨ। ਮਿਰਦਾਦ ਮਾਫੀ ਤੋਂ ਕੇ ਨਾਲ ਹੀ ਆ। ਅੱਛਾ ਜੀ, ਸਾਨੂੰ ਇਹ ਥੋੜਾ ਜਿਹਾ ਦੱਸੋ ਵੀ ਇਹ ਨਸਲ ਕਿਹੜੀ ਆ, ਕਿੱਥੋਂ ਆਪ ਇਹ ਪਾਲੇ ਆ? ਤਕਰੀਬਨ ਅਸੀਂ ਸਾਰੇ ਖਰੀਦੇ ਹੋਏ ਨੇ। ਇਹ ਤਕਰੀਬਨ ਜ਼ਿਆਦਾਤਰ ਰਾਜਨਪੁਰੀ ਹੈ। ਰਾਜਨਪੁਰੀ। ਹਾਂਜੀ। ਅੱਛਾ, ਤੇ ਇਹ 4 ਸਾਲੇ ਆ ਕਿ ਦੁੰਦੇ ਆ? ਇਹ ਜ਼ਿਆਦਾਤਰ ਦੁੰਦੇ ਨੇ, ਕੋਈ ਵਿੱਚ ਚੌਗੇ ਵੀ ਨੇ। ਕੋਈ ਟਾਮਾ ਢਿੱਲਾ ਹੈ? ਹਾਂਜੀ, ਬਹੁਤਾ ਭਾਰਾ ਜਿਹੜਾ ਚੌਗਾ। ਉਹ ਜ਼ਿਆਦਾ ਬਾਰਾ ਜਿਹੜਾ ਚੌਗਾ ਛਿੱਗਾ ਹੋਏਗਾ। ਅੱਛਾ ਹਾਂ। ਅੱਛਾ, ਇਸ ਟਾਈਮ ਇਹਨਾਂ ਦੀ ਕੀਮਤ ਜੇ ਤੁਹਾਨੂੰ ਪੁੱਛੀਏ ਜੀ, ਵੀ ਇਹਨਾਂ ਚੋਂ ਇੱਕ ਦੋ ਦੀ ਦੱਸੋ, ਇਸ ਬੱਕਰੇ ਦੀ ਦੱਸੋ। ਇਹ 2,10,000 ਦਾ। 2,10,000 ਦਾ, ਮਾਸ਼ਾਅੱਲਾ। ਅੱਛਾ, ਦੇਖੋ ਅੱਲਾਹ ਤਾਲਾ ਤੁਹਾਨੂੰ ਰੋਜ਼ੀ ਦੇਵੇ, ਤੁਹਾਡੀ ਰੋਜ਼ੀ ਚ ਅੱਲਾ ਬਰਕਤ ਪਾਵੇ। ਤੁਹਾਡੇ ਜਾਨਵਰ ਸੋਹਣੇ ਆ, ਮਾਸ਼ਾਅੱਲਾ। ਹਾਂ, ਜਾਨਵਰ ਸੋਹਣੇ ਆ। ਰੱਬ ਅਸੀਂ ਪੂਰੀ ਮਿਹਨਤ ਕਰਕੇ ਕਲੈਕਸ਼ਨ ਕਰਕੇ ਫਿਰ ਇਕੱਠੇ ਕੀਤੇ। ਅੱਛਾ ਜੀ। ਇਹ ਤੁਸੀਂ ਖਾਸੇ ਟਾਈਮ ਦੇ ਖਰੀਦੇ ਹੋਏ ਆ ਕਿ ਹੁਣ? ਨਹੀਂ, ਇਹ ਅਸੀਂ 10 ਦਿਨ 15 ਦਿਨ ਪਹਿਲੇ ਖਰੀਦਣੇ ਸ਼ੁਰੂ ਕਰਦੇ ਆ ਤੇ ਇੱਥੇ ਇਕੱਠੇ ਕਰਦੇ ਆ। ਹਾਂ, ਕਈ ਬੰਦੇ ਐਸੇ ਜਿਹੜੇ ਮੁੱਢ ਲਾ ਤੋਂ ਪਾਲ ਕੇ ਵੀ ਇੱਥੇ ਲਿਆਂਦੇ ਆ। ਹਾਂਜੀ, ਕੁਝ ਲੋਕ ਹੈ ਨੇ ਜਿਹੜੇ ਪਾਲ ਕੇ ਵੀ ਲੈ ਆਉਂਦੇ। ਅੱਛਾ ਜੀ, ਬਾਊ ਖਾਲਦ, ਉਹ ਬੱਕਰੇ
ਉਹ ਉਹਨਾਂ ਦੀ ਕੀਮਤ ਉਹ ਬੱਕਰਿਆਂ ਦੀ ਕੀਮਤ ਆ 2.5 ਲੱਖ। ਉਹ ਜਿਹੜੇ ਚਾਰੇ ਖੜੇ ਨੇ, ਜਿਹੜੇ ਉਸ ਤੋਂ ਪਰੇ ਚਾਰੇ ਖੜੇ ਨੇ, ਉਹਨਾਂ ਦੀ ਕੀਮਤ ਆ 3.5 ਲੱਖ। ਇੱਕ ਮਿੰਟ ਉਹ ਬੱਕਰੇ ਦਿਖਾਣੇ ਆ। ਇਹ ਜੀ ਤੁਹਾਨੂੰ ਖਾਲਸ ਰਾਜਨਪੁਰੀ ਬੱਕਰੇ ਦਿਖਾਣੇ ਆ ਵੀ ਜਿਹਦੇ ਵਿੱਚ ਇੱਕ ਰੱਤੀ ਬਰਾਬਰ ਵੀ ਰਲਾ ਨਹੀਂ। ਉਹ ਆ ਰਾਜਨਪੁਰੀ ਹੈ ਆ ਮਾਸ਼ਾਅੱਲਾ। ਆ ਖਲੋ 2.5 ਲੱਖ ਦੇ ਖਾਲਸ ਰਾਜਨਪੁਰੀ, ਇੱਕ ਵਾਲ ਵੀ ਦੂਸਰਾ ਨਹੀਂ। ਹਾਂ ਇਹ ਖਾਲਸ ਹਾਂਜੀ, ਇਹ ਰਾਜਨਪੁਰੀ ਸੀ। ਇਹ ਖਾਸ 2.5 ਲੱਖ ਰੁਪਏ ਦਾ ਇੱਕ ਬੱਕਰਾ ਜੀ। ਹਾਂਜੀ, ਅੱਲਾ ਤੁਹਾਡਾ ਬਕਾਵੇ ਵੀ। ਆਮੀਨ ਆਮੀਨ। ਬਹੁਤ ਮਿਹਰਬਾਨੀ ਜੀ। ਤੁਹਾਡਾ ਨਾਂ ਕੀ ਸੀ? ਆਲਮ ਸ਼ੇਰ। ਆਲਮ ਸ਼ੇਰ ਸਾਹਿਬ ਬੜੀ ਮਿਹਰਬਾਨੀ। ਬੜੀ ਅਸੀਂ ਤੁਹਾਡੇ ਚੈਨਲ ਦੇ ਬੜੇ ਫੈਨ ਹਾਂ। ਤੁਹਾਡਾ ਉਹ 2 ਲਤੀਫੇ ਵੀ ਸੁਣਨ ਦੇ ਸ਼ੌਕੀਨ ਹਾਂ। ਜਿਉਂਦੇ ਵਾਸਤੇ ਰਾਜ, ਜਿਉਂਦੇ ਵਾਸਤੇ। ਅੱਛਾ ਜੀ, ਅਸੀਂ ਮੁੜ ਕੇ ਆਨੇ ਆ। ਕੀ ਰੇਟ ਦਿੱਤੇ ਇਹਨਾਂ ਨੇ? ਹੈ ਇਹਨਾਂ ਕੀ ਰੇਟ ਦਿੱਤੇ? ਬੱਕਰੇ ਹੈ ਜੀ। ਬੱਕਰੇ ਆ? ਕਿੰਨੇ ਲੈ ਕੇ ਆਏ? ਬੱਕਰੇ ਤਾਂ ਮਾਸ਼ਾਅੱਲਾ ਆ ਲਿਆਏ ਸੀਗੇ। ਅੱਛਾ ਫੇਰ ਵੇਖ ਬੂਗੇ ਅੱਧੇ ਕਿ ਖਲੋਤੇ। ਅੱਛਾ ਕੋ ਵਿਕੇ ਵੀ ਆ ਕੋਈ ਲੱਗ ਰਿਹਾ? ਹਾਂਜੀ। ਕਿਹੜੀ ਥਾਂ ਤੋਂ ਆਏ? ਅਸੀਂ 149 ਮੋਬਾਈਲ ਚ। ਅੱਛਾ ਮਾਸ਼ਾਅੱਲਾ। ਅੱਛਾ ਜੀ, ਅੱਲਾ ਤੁਹਾਨੂੰ ਰੋਜ਼ੀ ਦੇਵੇ, ਤੁਹਾਡੀ ਰੋਜ਼ੀ 'ਚ ਬਰਕਤ ਦੇਵੇ। ਇਹ ਜੀ ਆਪਣਾ ਮੰਜਾ ਬਿਸਤਰਾ ਲੈ ਕੇ ਆਏ ਹਰ ਸ਼ੈ? ਬਿਲਕੁਲ ਜੀ, ਹਰ ਇੱਕ ਚੀਜ਼ ਆਪਣੀ ਨਾਲ। ਹਾਂ ਪੂਰਾ ਬੰਦੋਬਸਤ ਕਰਕੇ ਆਏ। ਰੋਟੀ ਘਰੋਂ ਲੈ ਕੇ ਨੇ ਕਿ ਇੱਥੇ ਖਾਣਾ? ਨਹੀਂ ਇੱਥੇ ਖਾਈ। ਹੋਟਲ ਬਣੇ ਇੱਥੇ? ਹਾਂਜੀ। ਰੋਟੀ ਪਾਣੀ ਇੱਥੇ ਲੱਭਦਾ, ਹਰ ਸ਼ੈ ਲੱਭਦੀ ਆ। ਮੰਜੇ ਘਰੋਂ ਲੈ ਕੇ ਆਏ ਕਿ ਇੱਥੇ ਲੈ? ਨਹੀਂ ਮੰਜੇ ਇੱਥੋਂ ਰੈਂਟ ਤੇ ਲਏ। ਤੇ ਘਰੋਂ ਤੋਂ ਕੀ ਲੈ ਕੇ ਆਇਆ? ਬੱਕਰੇ ਹੀ ਲੈ ਆਏ। ਬੱਕਰੇ ਲਿਆਏ ਆ। ਆਹਾ ਮੁੰਦਰੀ ਜੀ। ਇਹ ਚਾਨਣੇ 'ਚ ਦਿਖਾਣੀ ਥੋੜੀ ਜੀ। ਤੁਸੀਂ ਇਸ ਪਾਸੇ ਬੈਠੋ ਨਾ। ਹਾਂ ਲੈ, ਇਹਦਾ ਕੀ ਨਾਮ ਇਹਦਾ? ਅੱਛਾ ਇਹ ਆਪਣਾ ਬੱਕਰੀ ਹੈ? ਹਾਂਜੀ ਪਾਠ ਹੈ ਜੀ। ਪਾਠਾ। ਕਿੰਨੀ ਉਮਰ ਹੈ ਇਹਦੀ? ਇਹਦੀ ਉਮਰ ਹੋਣੀ 1.5-2 ਸਾਲ ਹੈ। ਇਹ ਕਿਹੜੀ ਪਹਾੜੀ ਇਲਾਕੇ ਦੀ? ਪਹਾੜੀ ਇਲਾਕੇ ਦੀ ਮੁੰਦਰੀ ਹੈ ਜੀ। ਅੱਛਾ ਹਾਂਜੀ ਆ ਕੰਨਾਂ ਤੋਂ। ਹਾਂ ਇਹਦਾ ਜੀ ਕੰਨਾਂ ਦੀ ਖਾਸੀਅਤ ਆ। ਆ ਮੁੰਦਰੀ ਇਹਨੂੰ ਸਾਦੇ ਆ ਕੰਨਾਂ ਤੋਂ। ਏਡੇ ਕ ਕੰਨ ਹੁੰਦੇ ਆ, ਇਹ ਨਾ ਸਮਝੋ ਵੀ ਕੰਨ ਕੁਤਰੇ ਹੋਏ ਆ, ਇਹ ਕੁਦਰਤੀ ਕੰਨ ਏਡੇ ਏਡੇ। ਹਾਂ ਇਹਨੂੰ ਮੁੰਦਰੀ ਤਾਂ ਸਾਦੇ ਆ। ਅੱਛਾ ਜੀ ਮਿਹਰਬਾਨੀ, ਅੱਲਾ ਨਸੀਬਾਂ ਦੀ ਕਰੇ ਜੀ। ਇਹਦੀ ਟੋਰ ਮੇਰੇ ਨਾ ਜੀ ਸਿਰ ਨੂੰ ਪੀੜਾ ਹੈ। ਇਹ ਨਾ ਸਮਝੋ ਵੀ ਮੈਂ ਉਹ ਵਪਾਰੀ ਬਣਿਆ ਹੈ। ਮੇਰੇ ਸਿਰ ਨੂੰ ਫੜਿਆ ਜਾ ਗਿਆ ਸੀ। ਮੈਂ ਬੇਟਾਈਮਾਂ ਨਹਾਤਾ, ਉਹ ਸੰਨੀ ਸੁੰਨੀ ਕਰਕੇ ਨਾ ਮੁੜਕਾ ਆਇਆ ਸੀ, ਮੈਂ ਨਹਾ ਲਿਆ, ਸਿਰ ਫੜਿਆ ਗਿਆ ਹੈ। ਅੰਜਮ ਸਰੋਇਆ ਆਊਗਾ ਇਹ। ਹਾਂ ਹਾਂਜੀ ਮਾਸ਼ਾਅੱਲਾ। ਆ ਕੀ ਹੈ ਜੀ? ਵਾਹ ਵਾਹ ਵਾਹ। ਇਹ ਮੁੰਦਰੇ, ਇਹ ਕਜਲੇ ਕਿ ਮੁੰਦਰੇ? ਕਜਲੇ ਲਾਲ ਕਜਲੇ। ਤੁਹਾਡੇ ਨਾਲ 2 ਮਿੰਟ ਗੱਲ ਕਰ ਲਈਏ? ਵਾਹ 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 ਵਾਹ। ਨਹੀਂ ਇੱਥੇ ਆ ਰਿਹਾ। ਵੀਡੀਓ ਪਾ ਲਈ। अस्सलाम वालेकुम। ਵਾਲੇਕੁਮ। ਕੀ ਨਾਮ ਹੈ ਜੀ ਤੁਹਾਡਾ? ਮੁਹੰਮਦ ਜਮੀਲ। ਸ਼ਬੀਰ ਸਾਹਿਬ? ਜਮੀਲ। ਜਮੀਲ ਸਾਹਿਬ ਮਾਲ ਲੈਣ ਆਏ ਆ ਕਿ ਵੇਚਣ ਆਏ ਆ? ਵੇਚਣ ਆਏ ਆ। ਕਿਹੜੀ ਥਾਂ ਤੋਂ? ਗੱਲਾ ਮੰਡੀ ਤੋਂ। ਗੱਲਾ ਮੰਡੀ ਮੇਂਢ ਗੁੰਮ? ਸਾਹੀਵਾਲ। ਸਾਹੀਵਾਲ। ਕਿਹੜਾ ਮਾਲ ਆਪਣਾ? ਆਪਣਾ ਇਹ ਬੱਕਰੇ ਛਤਰੇ ਹੈ ਜੀ। ਅੱਛਾ ਇਹ ਛਤਰੇ ਜਿਹੜੇ ਤੁਹਾਡੇ ਦੇਖ ਰਹੇ ਆ, ਬੜੇ ਸਜਾਵਟ ਕੀਤੀ ਹੈ, ਬੜੇ ਸੋਹਣੇ ਆ ਮਾਸ਼ਾਅੱਲਾ, ਤੰਦਰੁਸਤ ਸਿਹਤ ਵਾਲੇ ਆ। ਇਹ ਆਪ ਪਾਲੇ ਆ ਜਾਂ ਖਰੀਦ ਕੀਤੀ? ਆਪ ਲਏ ਅੱਛਾ ਆਪਣੇ ਕੋ ਬੱਚੇ ਲੈ ਕੇ? ਬੱਚੇ ਲੈ ਗਏ। ਵਾਹ ਵਾਹ। ਇਹ ਕਿੰਨੀ ਕੁ ਉਮਰ ਹੈ ਜੀ ਇਹਨਾਂ ਦੀ? ਇਹਨਾਂ ਦੀ 8-8 9-9 ਮਹੀਨੇ ਦੀ ਹੈ। 8-9 ਮਹੀਨੇ। ਤੇ ਇਹ ਇਸ ਟਾਈਮ ਇਹਨਾਂ ਦੀ ਕੀ ਮੰਗ ਆ? ਇਸ ਟਾਈਮ ਹੈ ਜੀ ਇਹਨਾਂ ਦੀ ਮਾਂਗ ਜਿਹੜੇ ਪਰਲੇ ਹੈਗੇ ਉਹ 85,000 ਦੇ, ਇਹ ਹੈਗੇ ਆ 95,000 ਦੇ। ਇੱਕ 85 ਦਾ? ਇੱਕ 85। ਅੱਛਾ ਇੱਕ ਉਹ 85 ਹਜ਼ਾਰ ਦੇ ਜੀ। ਇਹ 95 ਦੇ। ਅੱਛਾ ਤੁਹਾਡੇ ਜਾਨਵਰ ਸੋਹਣੇ ਆ। ਹਾਂ ਅੱਲਾ ਕਰੇ ਜੀ ਇਹ ਵਿਕ ਜਾਣ, ਅੱਲਾ ਤੁਹਾਡੀ ਰੋਜ਼ੀ 'ਚ ਬਰਕਤ ਪਾਵੇ। ਤੇ ਜਾਨਵਰ ਤੁਸੀਂ ਸੋਹਣੇ ਲੈ ਕੇ ਆਏ। ਅਸੀਂ ਆ ਪਿੱਛੇ ਦੁਕਾਨ ਕਾਦੀ? ਸਜਾਵਟ ਦੀ। ਅੱਛਾ ਜਿਹੜੇ ਬੰਦੇ ਨਾ ਸ਼ੌਕ ਨਾਲ ਇੱਥੋਂ ਲੈ ਕੇ ਜਾਂਦੇ ਨਾ, ਉਹ ਲੈਂਦੇ ਨੇ। ਉਹ ਲੈਂਦੇ ਨਾਲ ਬੱਚੇ ਹੁੰਦੇ ਆ ਨਾ, ਕੁਰਬਾਨੀ ਦਾ ਡੰਗਰ ਲੈ। ਮੈਂ ਤੁਹਾਨੂੰ ਦੱਸਿਆ ਨਹੀਂ ਵੀ ਇਹ ਬੜੀ ਅਕੀਦਤ ਦਾ ਮਸਲਾ, ਬੜੀ ਮੁਹੱਬਤ ਨਾਲ ਲੋਕ ਕੁਰਬਾਨੀ ਕਰਦੇ ਆ ਰੱਬ ਦੀ ਰਾਹ 'ਚ, ਤੇ ਉਦਾਂ ਹੀ ਫਿਰ ਉਹਦਾ ਖਿਆਲ ਵੀ ਕਰਨਾ ਚਾਹੀਦਾ। ਅੱਛਾ ਇਸ ਟਾਈਮ ਜੀ ਆ ਤੁਸੀਂ ਦੇਖ ਰਹੇ ਆ ਗਾਨੀਆਂ ਗੁਨੀਆਂ, ਬੱਲੇ ਬੱਲੇ ਆ ਗਾਨੀ ਤਿਆਰ ਜਿਹੜੀ ਸੁਰਾ ਸਾਹਿਬ ਇਹ ਕੁਰਬਾਨੀ ਦੇ ਨਾਲ ਅਟੈਚ ਆ। ਹਾਂ। ਜਦੋਂ ਸ਼ਾਦੀ ਹੁੰਦੀ ਨਾ, ਬੰਦੇ ਦੀ ਕੁਰਬਾਨੀ ਹੁੰਦੀ ਆ, ਉਦੋਂ ਗੱਡੀ ਸਜਾ ਕੇ ਜਾਂਦੇ ਆ ਤੇ ਹੱਥੇ ਬੱਕਰੇ ਸਜਾਏ ਕੁਰਬਾਨੀ ਦੇ ਨਾਲ ਤਾਂ ਲਗਾਈ ਸਜਾਵਟ ਦਾ। ਠੀਕ ਹੈ ਜੀ, ਜਦੋਂ ਤੁਸੀਂ ਕੁਰਬਾਨੀ ਦੀ ਗੱਲ ਕਰਨੀ ਤਾਂ ਸਜਾਵਟ ਆ ਜਾਂਦੀ ਵਿੱਚ। ਅੱਛਾ ਜੀ ਜਦੋਂ ਗੱਡੀ ਸਜਾਉਂਦੇ? ਹਾਂਜੀ ਗੱਡੀ ਸਜਾਉਂਦੇ। ਜਿਉਂਦੇ ਵਾਸਤੇ ਰਹੋ। ਆ ਜਾਓ ਜੀ ਇੱਧਰ ਨੂੰ। ਲੈ ਵੱਡੇ ਡੰਗਰ ਵੀ ਆ ਗਏ। ਹਾਂ ਮਾਸ਼ਾਅੱਲਾ ਸੋਹਣਾ ਬੱਕਰਾ। ਲੈ ਲਓ ਸਤਰੋ ਦੀ ਵਾਸਤੇ। ਇਹ ਆਪਣਾ ਕੀ ਇਹਦੀ ਮੰਗ ਜੀ? ਹਾਂ ਮੰਗ ਇਹਦੀ ਕੀ ਆ? ਮੰਗੇ ਦੀ। ਹਾਂ ਇਹਦਾ 220। ਮਾਸ਼ਾਅੱਲਾ ਕਿਹੜਾ ਬੀਤਲ ਨਸਲ ਆ ਜੀ? ਹਾਂਜੀ ਪਿਓਰ ਬੀਤਲ। ਸੋਹਣਾ ਸੋਹਣਾ। ਇਹ ਜੀ ਕਿਤੇ ਚਾਨਣੇ 'ਚ ਦਿਖਾਓ ਜੀ ਮਾੜਾ ਜਿਹਾ ਬੀਤਲ। ਭਾਈ ਮੇਰੇ ਇਹ ਵਾਹ ਵਾਹ ਵਾਹ। ਕੰਨ ਦੇਖ ਜੀ ਛੱਜਾਂ ਵਰਗੇ। ਹਾਂ
ਸੋਹਣਾ ਸੋਹਣਾ ਜਾਨਵਰ ਆ ਜੀ, ਅੱਲਾ ਤੁਹਾਡੇ ਨਸੀਬ ਨਾਲ। तो कितनी डबल हड्डी वाली ਹਾਂ डबल हड्डी है छे ਅੱਛਾ ਡਬਲ ਹੱਡੀ ਉਹ ਕਿੱਥੇ ਆ? ए पैर है ਇਹ ਲੈਟ ਕਰੋ ਜੀ ਲੱਤ ਵਾਲਾ। दी सी का आई नहीं जम्मी ਹਾਂ ਡਬਲ ਹੱਡੀ। दो ही बैठ नहीं था ਹਾਂ ਜਿਉਂਦੇ ਵਾਸਤੇ ਰਹੋ ਜੀ। भाई मेरे साल बकरा क्यों अरे तो सच इसका लेना है पोछ पोछ के ਆਹੋ ਅਸੀਂ ਤਾਂ ਵਿੱਚ ਚਸਕੇ ਲੈਣਾ, ਸੱਚੀ ਗੱਲ। ਨਾ ਨਾ ਬਲੈਲਰ ਨਹੀਂ ਕਰਨਾ, ਅਸੀਂ ਵੀ ਉੱਥੇ ਬੱਕਰੇ ਉਹ ਵੇੜਾ ਦਿਖਾਈ। ਉਹ ਸਿੰਘਾਂ ਵਾਲਾ ਦੇਖ ਬਈ। अस्सलाम वालेकुम जी। आ 2 मिनट बंद कराइया की। अस्सलाम वालेकुम जी। ਆ ਜਾਓ आ गए उत्थे आ जाओ। ਅੱਜ ਉੱਥੇ ਆ ਜਾਓ। अस्सलाम वालेकुम। अच्छा जी, ये ਤੁਸੀਂ ਦੁਕਾਨ ਬਣਾਈ ਸਜਾਵਟ ਦੀ? ਹਾਂਜੀ ਸਜਾਵਟ ਜੀ। ਅੱਛਾ ਤੁਸੀਂ ਕਿਹੜੀ ਥਾਂ ਤੋਂ ਆਏ ਜੀ? ਮੈਂ ਸਾਈਵਾਲ ਦਾ ਭਾਜੀ। ਅੱਛਾ ਸਾਈਵਾਲ ਦਾ। ਹਰ ਸਾਲ ਲਾਉਂਦੇ ਸਜਾਵਟ ਹਾਂਜੀ ਦੀ? ਹਰ ਸਾਲ ਲਾਉਂਦੇ ਅੱਛਾ ਇਹਦੇ ਵਿੱਚ ਕੀ ਕੀ ਆ? ਇਹ ਗਾਨੀਆਂ ਟਲੀਆਂ ਝਾਂਜਰਾਂ ਮੋਹਰੀਆਂ ਹਰ ਚੀਜ਼। ਆ ਜੀ ਝਾਂਜਰਾਂ, ਆ ਵੱਡੀਆਂ ਝਾਂਜਰਾਂ, ਆ ਵੱਡੀਆਂ ਝਾਂਜਰਾਂ। ਸੈੱਟ ਹੈਗੇ ਨੇ ਹਾਂ ਅੱਛੇ ਫੈਂਸੀ। ਇਹ ਮੁਹਾੜ ਸਜਾਉਣ ਵਾਲੇ, ਹਾਂ ਸਜਾਉਣ ਵਾਲੇ ਬੱਚੇ। ਸਜਾਣਾ ਮੁਰੀਆਂ ਜੀ ਉੱਤੇ ਕਢਾਈ ਕੀਤੀ ਹੋਈ, ਸ਼ੀਸ਼ੇ ਲੱਗੇ ਮੁਰੀਆਂ ਦੇ ਉੱਤੇ। ਹਾਂਜੀ। ਮੁਰੀਆਂ ਬੜੀਆਂ ਸੋਹਣੀਆਂ, ਹਾਂਜੀ ਹਾਂ ਰੰਗ ਬਰੰਗੀਆਂ ਰੱਸੀਆਂ, ਗਾਨੀਆਂ ਬੜੀਆਂ ਸਵਾਦੀਆਂ। ਤੇ ਕਿਦਾਂ ਚੱਲ ਰਿਹਾ? ਸਹੀ ਚੱਲ ਰਿਹਾ? ਹਾਂ ਠੀਕ ਹੈ, ਸ਼ੁਕਰ ਅੱਲਾਹ ਦਾ। ਹਾਂ। ਠੀਕ ਹੈ ਲੋਕ ਸ਼ੌਕ ਭਾਜੀ, ਨਾਲ ਬੰਦਾ ਤਾਂ ਰੱਜਦਾ ਕੋਈ ਨਹੀਂ, ਸ਼ੁਕਰ ਓਏ ਜ਼ਾਤ ਹੋਏ। ਦਾ। ਹਾਂ ਬੰਦਾ ਤਾਂ ਰੱਜਦਾ ਹੀ ਨਹੀਂ। ਯਾਰ ਦੇਖ ਕੇ ਐਸੀ ਗੱਲ ਆ ਯਾਰ, ਕਿਸੇ ਦਰਵੇਸ਼ ਕੋ ਆ ਕੇ ਬਹਿ ਗਿਆ। ਅੱਛਾ ਜੀ ਮੈਂ ਗੱਲ ਕਰਨਾ, ਮੈਂ ਪੁੱਛਿਆ ਮੈਂ ਕਿਹਾ ਕਿਦਾਂ ਚੱਲਦਾ? ਉਹ ਕਹਿੰਦਾ ਸ਼ੁਕਰ ਆ ਲੱਖਾਂ ਕਰੋੜਾਂ ਹਾਂ ਵਾਲੀ। ਸ਼ੁਕਰ ਅੱਲਾਹ। ਬੰਦਾ ਤਾਂ ਰੱਜਦਾ ਹੀ ਨਹੀਂ। ਪਾ ਮਹੱਲ ਹੈ ਕੋਈ ਨਹੀਂ ਕਿ ਹਾਏ ਤੇ ਭੁੱਖ ਹੈ ਕੋਈ ਨਹੀਂ ਗੀ। ਸ਼ੁਕਰ ਆ ਸ਼ੁਕਰ ਆ, ਰੱਬ ਤੰਦਰੁਸਤੀ ਮੈਂ ਰੱਖੇ। ਕਹਿੰਦਾ ਜਿਹੜਾ ਬੰਦਾ ਸ਼ਾਮ ਨੂੰ ਰੋਟੀ ਰੱਜ ਕੇ ਖਾ ਕੇ ਤੇ ਮਸਤ ਹੋ ਕੇ ਸੌਂਦਾ ਨਾ, ਹਾਂ। ਉਹਦੇ ਵਰਗੀ ਜ਼ਿੰਦਗੀ ਕੋਈ ਨਹੀਂ। ਵਾਹ 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 ਕੀ ਬਾਤ। ਬਹੁਤ ਘੱਟ ਲੱਭਦੇ ਬੰਦੇ। ਜਦੋਂ ਮੈਨੂੰ ਕੋਈ ਇਦਾਂ ਦਾ ਬੰਦਾ ਲੱਭਦਾ ਨਾ, ਮੇਰਾ ਹਾਂ ਠਰ ਜਾਂਦਾ ਇੱਕ ਵਾਰੀ। ਮੇਰਾ ਦਿਲ ਕਰਦਾ ਵੀ ਝੱਟ ਉਹਦੇ ਕੋਲ ਪਾਵਾਂ। ਇਹ ਰੱਬ ਦੀ ਰਹਿਮਤ ਹੀ ਹੋਵੇ ਤਾਂ ਬੰਦਾ ਇਹ ਗੱਲ ਕਰ ਸਕਦਾ ਇਸ ਦੌਰ 'ਚ। ਦੇਖੋ ਜੀ, ਮੇਰੇ ਕੋਲ ਪਿਛਲੇ ਦਿਨਾਂ ਦੇ ਵਿੱਚ ਇੱਕ ਗਾਦੀ ਹੈ 101 ਚੱਕ ਦਾ, ਅੱਛਾ ਤੇ ਨਿਆਜ਼ ਗਾਦੀ ਨਾਮ ਹੁੰਦਾ। ਅੱਛਾ ਉਹ ਮੇਰੇ ਕੋਲ ਸਮਾਨ ਲੈ ਗਿਆ 2450 ਰੁਪਏ ਦਾ। ਠੀਕ ਆ। ਸਮਾਨ ਲਿਆ 2450 ਦਾ। ਹਾਂ ਉਹ 24,500 ਦੇ ਕੇ ਟੁਰ ਪਿਆ। ਗਲਤੀ ਨਾ ਹਾਂ ਗਲਤ ਉਹ ਮੁਗਾਲਤੇ। ਮੁਗਾਲਤਾ ਲੱਗ। ਮੈਂ ਕਿਹਾ ਬਾਬਾ ਨੇ ਹੱਥ ਉਰਾਈ, ਬਾਬਾ ਨੇ ਹੱਥ ਉਰਾਈ। ਕਹਿੰਦਾ ਕਿਉਂ ਵੀ ਕੀ ਮਸਲਾ ਹੈ? और मैं कहा तेरे पैसे आ गए पास, 2450 रुपया लेना, 24,500 करना। ਓਏ ਹੋਏ ਹੋਏ। ਇਹ ਤਾਂ ਤੇਰੇ ਪੈਸੇ ਸਾਡੇ ਵਾਲੇ ਵੀ ਲੈ ਕੇ ਤਰੂ ਕੇ ਲੈ ਜਾਣਗੇ ਕਿਸੇ ਪਾਸੇ ਆਸੇ। ਓਹੋ। ਸਾਨੂੰ ਆਪ ਦੇ ਅੱਲਾਹ ਤਾਲਾ ਦੇਵੇ ਆਪਣੀ ਜਨਾਬ ਵਾਹ ਦੇ ਵਾਹ ਬੰਦੇ। ਵਾਹ ਵਾਹ ਵਾਹ, ਗੱਲ ਅਸਲ ਆ। ਹਾਂ ਲੈ ਗੱਲ ਇੰਨੀ ਉਹ ਮਸ਼ਹੂਰ ਬੰਦਾ ਵਾ, ਮਸ਼ਹੂਰ ਬੰਦਾ ਮੰਡੀ ਦਾ। ਇਹ ਸਾਈਵਾਲ ਮੰਡੀ ਦਾ ਮਸ਼ਹੂਰ ਬੰਦਾ। ਮਸ਼ਹੂਰ ਬੰਦਾ। ਗੱਲ ਜੇ ਕੋਈ ਸਮਝੇ ਤਾਂ ਹਾਂ ਗੱਲ ਸਮਝਦੀ ਆ। ਤੁਸੀਂ ਬੜਾ ਵੱਡਾ ਸੁਨੇਹਾ ਗੱਲ ਦੇਤਾ। ਆ। ਮੈਂ ਰਾਜ਼ੀ ਹਾਂ ਜੀ। ਜਿਉਂਦੇ ਵਾਸਤੇ ਸਾਡੇ ਵਾਸਤੇ ਦੁਆ ਕਰਿਓ। ਤੁਹਾਡੀ ਸੇਵਾ ਕੀ ਕਰੀ ਜਿਉਂਦੇ ਆ? ਵਾਸਤੇ, ਹਾਂ ਯਾਰ। ਜਿਉਂਦੇ ਵਾਸਤੇ ਰਹੋ। ਕਿੰਨੇ ਤੁਸੀਂ ਬੰਦੇ ਏਡੇ ਜੇ ਪਿਆਰ ਨਾਲ ਆਪਾਂ ਸਾਨੂੰ ਪਾਣੀ ਸੱਦਿਆ। ਬੋਤਲ ਮੰਗਾਓ, ਜਿਉਂਦੇ ਵਾਸਤੇ ਰਹੋ ਜੀ। ਤੁਸੀਂ ਸਾਨੂੰ ਏਡੇ ਪਿਆਰ ਨਾਲ ਸੱਦਿਆ ਨਾ, ਤੇ ਉਹ ਬੋਤਲ ਤੋਂ ਵੱਧ ਹੋ ਗਿਆ। ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ। ਤੰਦਰੁਸਤੀ ਦੇਵੇ। ਅੱਲਾਹ ਤੁਹਾਡੀ ਰੋਜ਼ੀ ਅੱਲਾਹ ਚ ਪਾਕ ਇਜ਼ਾਫਾ। ਇੱਜ਼ਤ ਦੇਵੇ। ਆਮੀਨ ਆਮੀਨ ਆਮੀਨ। ਹਾਂਜੀ ਦੇਸੀ ਵੜਾ ਦਿਖਾਣੇ ਆ ਜੀ ਤੁਹਾਨੂੰ। अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਸ਼ੁਕਰ ਅੱਲਾਹ। ਵੜਾ ਆਪਣਾ? ਆਹਾ ਮਾਸ਼ਾਅੱਲਾ। ਇਹ ਕਿਵੇਂ ਆ ਉਮਰ ਇਹਦੀ? ਇਹ ਦੋਂਦਾ ਹੈਗਾ ਜੀ। ਦੋਂਦਾ। ਇਹ ਨਸਲ ਕਿਹੜੀ ਹੈ ਭਲਾ? ਇਹ ਹੈਗੀ ਆਪਣਾ ਦੇਸੀ ਧੰਨੀ। ਧੰਨੀ ਹੈ ਨਾ। ਹਾਂ ਧੰਨੀ ਦੇਸੀ ਕਰਾਸ। ਸੋਹਣਾ ਵੜਾ ਤੇਰਾ। ਅੱਲਾ ਦੀ ਜ਼ਾਤ ਤੈਨੂੰ ਰੋਜ਼ੀ ਦੇਵੇ। ਪਰਲਾ ਵਾਸਤੇ ਬੱਚਾ ਆਪਣਾ ਬੈਠਾ। ਉਹ ਕਿਹੜਾ? ਉਹ ਹੈਗਾ ਚੋਲਸਤਾਨੀ ਬਿਠਾਵਾ। ਉਹ ਕਾਂ ਖੜਾ ਕਰੋ। ਥੱਕਿਆ ਹੋਇਆ ਵਿਚਾਰਾ। ਹਾਂ ਚੋਲਸਤਾਨੀ ਵੀ ਪੂਰਾ। ਇਹ ਜੀ ਥੋੜਾ ਜਿਹਾ ਦੂਰ ਹੋ ਕੇ ਦਿਖਾਇਓ ਜੀ। ਵਾਹ ਬਈ ਵਾਹ। ਅੱਛਾ ਇਹ ਜੀ ਜਿਹੜਾ ਤੁਸੀਂ ਉਹ ਸਾਵਾ ਦਿਖਾਇਆ, ਹਾਂਜੀ। ਉਹ ਸਾਵੇ ਦਾ ਕੀ ਮੰਗ? ਮੰਗ ਹੁੰਦੀ ਜੀ 390। 390। ਨਹੀਂ ਠੀਕ ਆ ਮਾਸ਼ਾਅੱਲਾ। ਅੱਲਾਹ ਤਾਲਾ ਤੈਨੂੰ ਰੋਜ਼ੀ ਦੇਵੇ। ਤੇ ਜਿਹੜਾ ਚੋਲਸਤਾਨੀ ਹੈ ਇਹਨਾਂ 330। ਇਹਦਾ 330। ਇਹ ਮੂੰਹ ਚੋਂ ਕਿਵੇਂ ਹੈ? ਇਹ ਚੌਗਾ ਜੀ। ਇਸਮ ਚੌਕਾ। ਹਾਂਜੀ ਹਾਂ ਇਹ ਸੋਹਣਾ ਵੜਾ ਹੈ। ਖਾਲਾ ਸੌਂ ਜੀ। ਹਾਂਜੀ। ਹੂੰ ਉਹ ਵੀ ਆਪਣੇ ਬੱਚੇ ਕੋਲ। ਹਾਂ ਉਹ ਦੂਵੇ ਵੀ ਹੌਲੇ ਕਿਸੇ ਨੇ ਲੈਣੇ ਹੁਣ ਹੈ। ਉਹ ਜਿਵੇਂ ਦਾ ਕੋਈ ਹੋਵੇ ਉਵੇਂ ਦਾ। ਜਿਵੇਂ ਦਾ ਠੀਕ ਆ। ਆ ਜੀ ਆਪਣੀ ਪੁੱਜਣਾ ਹੁੰਦਾ ਨਾ, ਘਰੋਂ ਕੋ ਬੰਦਾ ਸਸਤਾ ਲੈਣਾ, ਕਿਸੇ ਨੇ ਮਹਿੰਗਾ ਲੈਣਾ। ਤੇ ਅੱਛਾ ਮੰਡੀ ਦਾ ਨਿਜ਼ਾਮ ਤੈਨੂੰ ਕਿਵੇਂ ਆ? ਕੋਈ ਇੱਥੇ ਦੁੱਖ ਤਾਂ ਨਹੀਂ? ਨਹੀਂ ਫਿਲਹਾਲ ਤਾਂ ਠੀਕ ਹੀ ਹੈ ਕੰਮ।
ਪਾਣੀ ਡੰਗਰਾਂ ਨੂੰ, ਪੱਠਾ ਤੁਹਾਡੇ ਪੀਣ ਨੂੰ, ਹਰ ਸ਼ੇ ਇੱਥੇ ਲੱਭਦੀ? ਹਾਂ ਸਹੂਲਤ ਹੈ। ਸਹੂਲਤ ਹੈਗੀ। ਚਲੋ ਸ਼ੁਕਰ ਆ, ਇਹ ਵੀ ਬੜੀ ਗੱਲ ਆ ਜੇ, ਕਿਉਂਕਿ ਮੰਡੀ ਹੈ ਜੀ ਸਾਡੇ ਕਿਸਾਨਾਂ ਦੀ, ਸਾਡੇ ਕਿਸਾਨਾਂ ਦਾ ਰਿਜ਼ਕ ਹੈ ਇੱਥੇ, ਤੇ ਇੱਥੇ ਜੇ ਸਹੂਲਤਾਂ ਸਰਕਾਰ ਨੇ ਦਿੱਤੀਆਂ ਤੇ ਬੜੀ ਮਿਹਰਬਾਨੀ ਉਹਨਾਂ ਦੀ। ਸੁਣਿਆ ਵੀ ਸਾਰੇ ਸ਼ਹਿਰਾਂ 'ਚ ਦਿੱਤੀਆਂ। ਹਾਂ ਸਾਰੇ ਜਗ੍ਹਾ। ਅੱਲਾ ਕਰਿਆ। ਸਾਹੀਵਾਲ ਦਿਖਾ ਜੀ ਮਗਰਲੇ ਪਾਸੇ। ਵਾਹ ਜੀ ਵਾਹ, ਸੁਭਾਨ ਅੱਲਾਹ। ਇਹਦਾ ਕਿੰਨਾ? ਹਾਂਜੀ ਇੱਥੋਂ ਡੰਗਰ ਬਾਹਰ ਲੈ ਕੇ ਜਾਈਏ ਤੇ 800 ਰੁਪਏ ਪਰਚੀ ਦਾ। ਅੱਛਾ ਜੇ ਲੈ ਕੇ ਆਏ ਜਿਹੜੇ ਵੇਚਣ ਵਾਸਤੇ ਉਹਦੇ ਵਾਸਤੇ ਪਰਚੀ ਕੋਈ ਨਹੀਂ। ਪਰਚੀ ਕੋਈ ਨਹੀਂ ਹੈ। ਵੇਚਣ ਵਾਲੇ ਨੂੰ ਅਗਰ ਪਰਚੀ ਜੇ ਆ। ਸਾਡਾ ਡੰਗਰ ਨਾ ਸੇਲ ਹੋਇਆ ਅਸੀਂ ਵਾਪਸ ਲੈ ਜਾਵਾਂਗੇ, ਫਿਰ ਅਸੀਂ ਪਰਚੀ ਦੇਵਾਂਗੇ। ਯਾਨੀ ਆਊਟ ਦੀ ਪਰਚੀ ਆ, ਜਦੋਂ ਆਊਟ ਕਰਨਾ ਤੇ ਪਰਚੀ ਦੇਵਾਂਗੇ। ਠੀਕ। ਉਹ ਉੱਥੇ ਰਸ਼ ਜਿਹਾ ਕਿਉਂ ਪਿਆ? ਉਹ ਜੀ ਲੰਡਾ ਹੈਗਾ, ਮਸਲਨ ਵੀ ਦੜੇ 'ਚ ਮਾਲ ਵਿਕਦਾ, ਡੰਡਾ ਮਾਰ 2 ਨੰਬਰ ਕੋਈ ਐਬ ਵਾਲਾ ਡੰਗਰ ਉੱਥੇ ਵਿੱਚ ਵਿਕ ਜਾਂਦਾ। ਓਹੋ ਅੱਛਾ ਜਿਹੜਾ ਸਾਫ ਸੁਥਰਾ ਡੰਗਰ ਹੈ ਉਹ ਇੱਥੇ ਵਿਕਦਾ। ਆਪਣੇ ਅੱਡੇ ਤੇ ਵੀ ਅੱਛਾ ਅੱਛਾ, ਉਹ ਦੜਾ ਮੜਾ ਹੈ। ਉਹ ਦੜਾ ਹੈਗਾ ਜੀ। ਕੋਈ ਦੋਂਦਾ ਹੈ ਨਹੀਂ, ਤੋੜ ਕੇ ਕਰਦੇ ਆ ਬੰਦਾ ਕੋਈ। ਜੋ ਵੀ ਐਬ ਹੈਗਾ ਉਹ ਦੜੇ ਦੇ ਵਿੱਚ ਨਹੀਂ ਮਹਿਸੂਸ ਹੁੰਦਾ। ਉਹ ਦੜਾ ਦਿਖਾਈਏ ਚੱਲ ਕੇ। ਲਾਟ ਹੀ ਵਿਕਦੀ ਉਹ ਮੇਰੇ ਖਿਆਲ ਨਾਲ। ਲਾਲੇ ਲਾਟਾ ਨਹੀਂ, ਚਲੋ ਇੱਧਰ ਨੂੰ ਆਓ। ਕੱਲ ਹੁੰਦਾ ਰਸ਼ ਹੁੰਦਾ ਨਾ। ਉਹ ਦੜਾ ਮੜਾ ਕੀ ਹੁੰਦਾ ਜੀ? ਇਧਰੋਂ ਰਾਹ ਹੈਗਾ ਇਥੋਂ? अस्सलाम वालेकुम। बैठा रहने दे बेचारा, कदों थक के बैठा। वो इत्थे दा पानी है। ਮੇਰਾ ਯਾਰ ਇੱਕ ਸਰ ਜੀ ਬੜੇ ਬਹੁਤ ਜਾਨਾ ਵੇਖਿਆ। ਵਾਹ ਵਾਹ। ਕਿਹੜੀ ਥਾਂ ਤੋਂ? ਜੋਂਦੇ ਵਾਸਤੇ। ਕਿਹੜੀ ਥਾਂ ਤੋਂ? 87 ਸਹੀ ਵਾਲਾ ਜੀ। ਅੱਛਾ ਲੱਗ ਗਿਆ। 87 ਨੂੰ ਲੱਗ ਗਿਆ। ਲੱਗ ਗਿਆ। ਕਿਹੜਾ ਮਾਲ ਆਪਣਾ? ਆਪਣੇ ਅੱਛਾ ਜੀ ਮਾਸ਼ਾਅੱਲਾ। ਆ ਇੱਕ ਕਾਲਾ? ਤਸਵੀਰ ਹੋ ਜਵੇ ਸਰ। ਆ ਦਿਖਾਓ ਜੀ ਕਾਲਾ ਨਾਗ। ਕਾਲਾ ਨਾਗ ਦਿਖਾਓ ਜੀ ਇੱਧਰ। ਵਾਹ ਵਾਹ ਵਾਹ। ਉਸਮਾਨ ਸਾਹਿਬ ਮੜ ਜੀ ਲੈਟ ਮਾਰਿਓ। ਹਾਂ ਹੈ ਕਿ ਨਹੀਂ ਕੋਬਰਾ? ਸੋਹਣਾ ਦੇਸੀ ਦਾਂ ਦਾ। ਦੇਸੀ ਮੱਛਾ ਜੀ। ਮੈਂ ਸੋਹਣਾ ਦੇਸੀ ਵੜਾ। ਨਾਲ ਗੇਰ ਦਾ ਵੀ ਹਾਲੀ ਆ। ਅੱਛਾ ਜੀ। ਕੁਦਰ ਹੋਰ ਦਾ ਹਾਲੀ। ਅੱਛਾ ਗੇਰ ਦਾ ਹਾਲੀ ਹੈ। ਗੇਰ ਦਾ ਹਾਲੀ ਆ ਜੀ। ਹਾਂਜੀ ਗੇਰ। ਬਾਹਰ ਡੇਰੇ ਤੇ ਤੁਹਾਡੇ ਤਰ੍ਹਾਂ ਬੈਠੇ ਹੋਏ ਆ। ਵਾਹ ਵਾਹ ਵਾਹ। ਜਨਾਬ ਗੇਰ ਤੇ ਪੱਠੇ ਪੁੱਠੇ ਕੁਦਰਦੇ ਨਿਸ ਡੰਗਰ ਸੁਣ। ਇਹ ਮੂੰਹ ਚੋਂ ਕਿਵੇਂ ਆ? ਮੂੰਹ ਚ ਛਿੱਗਾ ਹੋ ਗਿਆ। ਛਿੱਗਾ ਜਵਾਨ ਆ ਪੂਰਾ। ਹਾਂਜੀ ਜਵਾਨ ਆ ਪੂਰਾ। ਮਾਸ਼ਾਅੱਲਾ ਮਾਸ਼ਾਅੱਲਾ। ਨਾ ਯਾਰ ਹਜੇ ਨਹੀਂ, ਹਜੇ ਨਾ ਪੀਓ, ਫਿਰ ਤੁਰਿਆ ਨਹੀਂ ਜਾਣਾ, ਮਿੱਠਾ ਹੁੰਦਾ। ਅੱਛਾ ਇਹ ਇੱਕ ਇਹ ਵੈੜਾ ਹੋਰ, ਆਹ ਕਿਹਦਾ ਵੈੜਾ? ਇਹ ਪਤਾ ਨਹੀਂ ਜੀ ਹੋਰ ਆ ਵੀ ਦਿਖਾਓ ਜੀ। ਉਹ ਯਾਰ ਡੰਗਰ ਦਿਖਾ ਦੇ। ਅੱਛਾ ਇਧਰੋਂ ਆ ਜਾਊਗੀ? ਇੱਧਰ ਲਾਈਟ ਵਾਲ ਮੂੰਹ ਕਰ ਕੇ ਇੱਥੋਂ ਆ। ਆ ਜਾ ਤੂੰ। ਹਾਂ ਕੀ ਰੌਲਾ ਇੱਥੇ? ਅਸੀਂ ਪੀਣ ਲੱਗੇ ਆ ਨਾ, ਤੇਰਾ ਪੇਟ ਆ। ਓਏ ਮੇਰੇ ਤਾਂ ਸਿਰ ਨੂੰ ਪੈ ਜਾਂਦਾ ਠੰਡਾ। ਆ ਜਾ ਤੈਨੂੰ ਕੋਈ ਡੰਗਰ ਦਿਖਾਵਾਂ। ਚਾਹ ਪਿਲਾ ਦਈਏ ਤੁਹਾਨੂੰ। ਨਹੀਂ 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 ਕੋਈ ਨਹੀਂ। ਉਹ ਪਟਾਕਾ ਮਾਰੀ। ਪਟਾਕਾ ਸਹੀ ਗੱਲ ਆ, ਪਟਾਕਾ ਤਾਂ ਵੱਜਣਾ ਚਾਹੀਦਾ ਹੈ। अस्सलाम वालेकुम भाजी। भाजी पटाखा दोबारा मार के दिखाऊं? ਪਟਾਕਾ ਵੱਜੇਗਾ, ਪਟਾਕੇ ਵੀ ਆਏ। पटाखा बजू। ਇਹ ਗੱਲ ਹੀ ਪਟਾਕੇ ਦੀ ਹੈ। हाँ ਗੱਲ ਹੀ ਸਾਰੀ ਪਟਾਕੇ। हाँ ਮਜ਼ਾ ਹੀ ਪਟਾਕੇ ਚ। ਠਾ ਠਾ ਪੱਟਾ ਕਰੋ ਤਾਂ ਨਾ ਜਾਵੇ ਵਾਲੇ ਪਾਸੇ। ਬਰਫ ਥੋੜੀ ਪਾਈ, ਬਰਫ ਥੋੜੀ ਪਾਈ। ਇਹਨੂੰ ਸਾਦੇ ਆ ਠਾ ਠਾ। ਉਹਦੇ ਨਾਲ ਦੇ ਹਮਸਾਏ ਗੁੱਸੇ ਹੋ ਗਏ ਜਾਂ ਸਾਡੀ ਅੱਖਾਂ 'ਚ ਢੱਕਣ ਵਾਈ ਦੇ ਆਣ ਕੇ। ਨਹੀਂ ਨਹੀਂ ਮੇਰਾ ਵੀ ਬਣਵਾ ਲਓ। ਬਰਫ ਨਾਲ ਨਹੀਂ ਨਹੀਂ ਬਣਵਾ ਲਓ। ਹਾਂ ਬੜਾ। ਚਾਰ ਇੱਕ ਬਰਫ ਥੋੜੀ ਪਾਈ ਆ। ਆਹੋ ਥੋੜੀ ਪਾ ਦੇ, 5 ਬਣਾ ਦੇ। ਨਿੰਬੂ ਪਾ ਰਹੇ ਆ ਜੀ ਵਿੱਚ। ਗੱਲਬਾਤ ਕਰ। ਤੇ ਭਾਜੀ ਕੋਈ ਗੱਲ ਕਰੋਗੇ ਮੇਰੇ ਸਾਡੇ ਨਾਲ? ਹੁਕਮ ਕਰੋ ਜੀ। ਮੈਂ ਕਿਹਾ ਜੀ ਤੁਸੀਂ ਕਿਹੜੇ ਪਿੰਡ ਦੇ? ਮੈਂ ਸਗਵਾਲ ਤੋਂ ਭਾਜੀ। ਅੱਛਾ ਤੇ ਤੁਸੀਂ ਇਹ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ? ਮੈਂ ਪਿਛਲੇ ਮੰਗਲ ਤੋਂ ਆਇਆ। ਅੱਛਾ ਤੇ ਕਿੰਨੇ ਦਿਨ ਹੋਰ ਆ ਮੰਡੀ ਈਦ ਵਾਲੀ ਰਾਤ ਤੱਕ? ਅਸੀਂ ਚਾਂਦਰਾ ਦੇਖ ਰਹੇ ਜੀ। ਚਾਂਦ ਰਾਤ ਤੱਕ। ਤੇ ਕਿੱਦਾਂ ਕੰਮ ਠੀਕ ਆ?
ਕੰਮ ਸ਼ਾਮ ਤੇ ਫਿਲ ਵਕਤ ਡਾਊਨ ਹੈ ਭਾਜੀ। ਉਹਦੀ ਜੋ ਪਿਛਲਾ ਸਾਲ ਗੁਜ਼ਰ ਗਿਆ ਉਹਦੇ ਨਿਸਬਤ ਦੇ ਨਾਲ ਬਹੁਤ ਡਾਊਨ। ਅੱਛਾ ਨਹੀਂ ਹੁਣ ਇੱਕ ਮਿਸਾਲ ਆ ਇੱਥੇ 63 ਬੰਦਿਆਂ ਨੂੰ ਲੱਗਦੇ ਯਾਰ ਰੇਤ ਲੱਗਣੀ ਹੈ ਭਾਜੀ, ਲੇਕਿਨ ਉਹ ਹਿਸਾਬ ਨਹੀਂ ਹੈ ਜੋ ਪਿਛਲੀ ਦੀ ਮੰਡੀ ਕਮਾ ਕੇ ਲੈ ਗਈ। ਹਾਂ ਉਹ ਕੰਮ ਸੀ। ਅੱਛਾ ਇਹ ਜਿਹੜੀ ਬੋਤਲ ਆ ਜੀ ਭਾਈ ਇਹ ਕਿੱਥੋਂ ਭਰੀ ਜਾਂਦੀ? ਇਹ ਨਾਲ ਆਪਣੀ ਟਾਊਨ ਹੈਗਾ ਉੱਥੇ ਅਹਿਮਦ ਨਾਮ ਦਾ ਲੜਕਾ ਹੈਗਾ, ਉਹ ਅੱਛਾ। ਏਜੰਸੀ ਲਗਾਈ ਹੈ। ਇਹ ਚ ਕਾਲਾ ਲੂਣ ਪਿਆ, ਨਿੰਬੂ ਪਾਇਆ, ਹੋਰ ਕੀ ਪਾਇਆ ਜੀ? ਬਰਫ਼ ਪਾਈ ਹੈ, ਕਾਲਾ ਨਮਕ, ਬਰਫ਼, ਨਿੰਬੂ, ਬੋਤਲ। ਅੱਛਾ ਜੀ ਇਹ ਠਾਠਾ ਬਣ ਗਿਆ। ਇੱਕ ਬਗੈਰ ਬਰਫ਼ ਤੋਂ ਬਣਾ ਦੇ। ਆ ਜੀ ਇੱਕ ਵਾਰੀ ਦਿਖਾਓ ਵਿੱਚ ਆ ਠਾਠਾ, ਇਹਨੂੰ ਸਾਦੇ ਠਾਠਾ ਪੀਓ ਜੀ। ਇੱਥੇ ਬਟਨ ਦਬ ਲਾ ਹੁਣ ਤੇ ਪੀਲਾ ਬਟਨ ਦਬ ਕੇ ਬਰਫ਼ ਤੋਂ ਬਗੈਰ ਥੋੜਾ ਜਿਹਾ ਪਾਈ। ਬਟਨ ਦਬ ਲਾ। ਸਾਡੇ ਨੇ ਰੋਡ ਤੇ ਲੈਲਪੁਰ ਰੋਡ ਤਿੰਨ ਡੱਬੇ ਮੇਨ ਰੋਡ ਤੇ। ਅੱਛਾ 3 ਡੱਬੇ ਮੈਂ ਕਿਹਾ ਅੱਗੇ ਠੰਡੂ ਲੈ ਕੇ ਗਏ। ਬੜਾ ਸਵਾਦੀ ਹੈ ਜੀ। ਉਧਰੋਂ ਕਾਲਾ ਨੂਣ ਵਿੱਚ ਬੋਤਲ ਆ ਜਿਵੇਂ ਗੈਸ ਵਾਲੀ ਤੇ ਨਿੰਬੂ ਪਾਇਆ ਹੈ ਬਰਫਾਂ ਨਾਲ। ਮੈਂ ਕਹਿੰਦਾ ਇਦਾਂ ਦੀ ਸ਼ਾਈ ਕੋਈ ਨਹੀਂ ਜਿਹੜੀ ਆ ਬਣ ਗਈ। ਹਾਂ ਬਹੁਤ ਸਵਾਦੀ। ਇਹ ਦੇਸੀ ਰੰਗ ਆਈ ਉਸਮਾਨ ਸਾਹਿਬ ਕੋਈ ਦਿਖਾਓ ਡੰਗਰ ਕੋਈ। ਡੰਗਰ ਹੀ ਡੰਗਰ ਹੈ ਜੀ ਮਾਸ਼ਾਅੱਲਾ। ਬੰਦੇ ਘੱਟ ਆ, ਡੰਗਰ ਬਹੁਤ ਹੈ ਇਸ ਟਾਈਮ ਤਾਂ ਹੈ। ਜਿੱਧਰ ਨੂੰ ਵੀ ਨਿਗਾਹ ਮਾਰੋ ਡੰਗਰੋ ਡੰਗਰ ਆ। ਲਓ ਜੀ ਅੱਧੀ ਮੰਡੀ ਮੈਂ ਦਿਖਾਈ ਆ। ਅੱਧੀ ਮੰਡੀ ਨੂੰ ਤੁਹਾਨੂੰ ਜ਼ਾਹਰ ਸਾਹਿਬ ਤੇ ਉਸਮਾਨ ਸਾਹਿਬ ਦਿਖਾਣਗੇ। ਇਹਨੂੰ ਇੱਥੇ ਲਾ ਲਾ ਦਿਖਾਓ ਜੀ। ਆ ਜਾਓ ਜੀ ਇੱਧਰ ਨੂੰ। ਸ਼ੋਏ ਜ਼ਾਹਦ ਅੰਟਾਲ ਸਾਹਿਬ ਆ ਜਾਓ। ਆਪਣੇ ਨੁਮਾਇੰਦਗੀ ਹੁਣ ਆਪਣੇ ਹੱਥ 'ਚ ਆ ਗਈ ਆ। ਲੋ ਜੀ ਅਸੀਂ ਆ ਦੇਖੋ ਜੀ ਮਾਸ਼ਾਅੱਲਾ। ਪਹਿਲਾਂ ਤਾਂ ਸਜ ਇੱਧਰ ਦਿਖਾਓ ਜੀ ਖਾਲਦ ਸਾਹਿਬ। ਇਹ ਦੇਖੋ ਜ਼ਰਾ ਕੀ ਬਾਤ ਹੈ ਵੀਰ ਜੀ, ਠੀਕ ਹੋ? ਸਜਾ ਕੇ ਜਾਨਵਰ ਲੈ ਆਏ ਗਏ। ਢੋਠ ਵਾਲਾ ਬੈੜਾ ਹੈ। ਸੁਣਾਓ ਕਿਹੜੀ ਨਸਲ ਹੈ ਇਹ? ਚਲੋ ਜੀ ਹਾਂਜੀ ਬਰਾਬਰ। ਇਹ ਲੱਤਾਂ ਵੀ ਮਾਰਦਾ ਯਾਰ। ਛੇੜਨਾ ਇਹਨਾਂ ਤੇ ਮਾਰਨੀ ਆ ਨਹੀਂ ਯਾਰ। ਹੁਣ ਦੁਬਾਰਾ ਪੁੱਛੋ। ਹਾਂਜੀ ਇਹ ਭਈਆ ਨੇ ਕਿੱਥੋਂ ਲੈ ਕੇ ਆਏ ਤੁਸੀਂ ਬੱਚਾ? 104 104 ਤੇ ਕੀ ਇਹ ਨਸਲ ਕਿਹੜੀ ਹੈ ਇਹ? ਚੋਲਸਤਾਨ ਚੋਲਸਤਾਨੀ ਕਹਿਣ ਲਓ, ਬ੍ਰਾਹਮਣ ਨਸਲ। ਨਹੀਂ ਇਹ ਤੁਸੀਂ ਆਪ ਪਾਲਿਆ ਹੋਇਆ, ਤੁਸੀਂ ਵੀ ਅੱਗੋਂ ਖਰੀਦ ਕੇ ਲਿਆਏ? ਅੱਛਾ ਤੁਸੀਂ ਵੀ ਖਰੀਦ ਕੇ ਲਿਆਏ ਹੋ। ਹਾਂਜੀ। ਕੀ ਹੋਇਆ? ਤੇ ਕੀ ਇਹਦੀ ਡਿਮਾਂਡ ਸ਼ਮਾਂਡ ਕੀ ਹੈ? 5.5 5.5 ਤੇ ਕਿੰਨਾ ਲੱਗਾ ਹੁਣ ਤੇ ਜੰਦਾ ਮੂੰਹ ਕਿਸੇ ਨੇ ਲਾਇਆ ਵੀ ਕੋਈ ਰੇਟ? 3.5 ਅੱਛਾ ਇਹ ਲਾ ਰਹੇ ਨੇ। 3 3.5 ਤੇ ਤੁਹਾਡੀ ਡਿਮਾਂਡ ਹੈ 5.5। ਹਾਂਜੀ ਤੇ ਫਰਕ ਤੇ ਬਹੁਤ ਹੈ ਇਹਦੇ ਵਿੱਚ। ਤੇ ਕਿੱਥੇ ਕੁ ਤੱਕ ਦੇਣਾ ਆਪਾਂ ਇਹ? ਆਪਾਂ 4.5 4.5। ਚਲੋ ਅੱਲਾਹ ਤਾਲਾ ਤੁਹਾਡੇ ਰਿਜ਼ਕ ਬਰਕਤ ਦੇਵੇ ਜੀ। ਤੁਸੀਂ ਜਿਸ ਮਕਸਦ ਵਾਸਤੇ ਲੈ ਕੇ ਆਏ ਤੁਸੀਂ ਕਾਮਯਾਬ ਹੋ। ਟੁਰੀਏ ਜੀ ਟੁਰੀਏ, ਰਾਹ ਛੱਡੀਏ। ਇੱਧਰ ਆਇਓ। ਹਾਂ ਝੋਟੇ ਦਾ ਸਿਰ ਦੇਖੋ ਤੁਸੀਂ ਸੋਹਣਾ ਛੋਟਾ ਜਾ ਰਿਹਾ। ਮਾਸ਼ਾਅੱਲਾ। ਰੁਸਤਮ ਜਾ ਰਿਹਾ ਰੁਸਤਮ। ਉਹ ਪੈਰ ਪਰ ਰਾਹ 'ਚ ਖੜੇ ਆ, ਗਲਤ ਖੜੇ ਆ। ਤੈਨੂੰ ਕਿਹਾ ਤਾਂ ਵੀ ਉਧਰ ਟੱਪੋ। ਤੁਸੀਂ ਜਾਨਵਰ ਲੈਣ ਆਏ ਜਾਂ ਵੇਚਣ ਆਏ ਜੀ? ਨਹੀਂ ਵੇਚਣੇ ਆ, ਆਪਣੀ ਹੈ ਜਾਨਵਰ। ਇਹ ਸਾਰੇ ਆਪਣੇ ਹੀ ਨੇ ਜੀ? ਇਹ ਆਪ ਵਾਲੇ ਨੇ ਜਾਂ ਖਰੀਦੇ ਨੇ? ਭਾਈ ਖਰੀਦ ਵੀ ਕੀਤੀ, ਕੋਈ ਘਰ ਦੇ ਵੀ ਨੇ, ਮੈਂ ਸਾਰੇ ਰਲੇ ਹੋਏ। ਅੱਛਾ ਕਿਹੜੀ ਜਗ੍ਹਾ ਤੋਂ ਆਏ? 98 ਲੱਕਾਂ ਵਾਲੇ ਸਾਈ। ਉਹਨਾਂ ਨੂੰ ਮੈਕ ਵੀ ਦੇ ਦਿਓ, ਉਹਨਾਂ ਦੀ ਆਵਾਜ਼ ਲੈਣੀ ਵੀ ਤੁਸੀਂ ਆਪਣੇ ਨਾਲ। ਤੇ ਆਪਣਾ ਕਿਵੇਂ ਸੂਰਤ ਹਾਲ ਆ ਹੁਣ? ਗਾਹ ਕਿੰਨਾ ਕਾ ਕੀ ਚੱਲ ਰਿਹਾ ਇਸ ਟਾਈਮ? ਮੰਡੀ ਤੇਜ਼ ਆ, ਸਲੋ ਆ? ਮੰਡੀ ਬਾਈ ਜੀ ਗਾਹਕ ਜਿਹੜਾ ਹੈਗਾ ਨਾ ਨਹੀਂ ਹੈ, ਨਾ ਹੋਣ ਦੇ ਬਰਾਬਰ ਹੈ। ਅੱਛਾ। ਹਾਂ ਰੇਟ ਤਾਂ ਬਹੁਤ ਜ਼ਿਆਦਾ। ਜਾਨਵਰਾਂ ਦੇ ਰੇਟ ਹੀ ਬੜੇ ਨੇ ਬਾਈ। ਹੂੰ। ਬੰਦਾ ਐਕਸਪੈਕਟ ਕੁਝ ਕਰਕੇ ਹੁੰਦਾ, ਅੱਗੋਂ ਜਾਨਵਰ ਕੁਝ ਨਿਕਲਦਾ। ਮੁੱਲ ਮੰਗੋ 7 ਲੱਖ, ਉਹਨਾਂ 2-30 ਲਾਣਾ ਹੈ। ਉਹਨਾਂ ਵਾਧੂ ਪੈਸੇ ਨਹੀਂ ਲਾਣੇ। ਇਹਦੀ ਵਜ੍ਹਾ ਕੀ ਹੈ? ਹਾਂਜੀ ਇਹਦੀ ਵਜ੍ਹਾ ਕੀ ਹੈ ਗਾਹਕ ਨਾ ਹੋਣ ਦੀ? ਗਾਹਕ ਨਾ ਮੈਂ ਤਾਂ ਕਹਿੰਦਾ ਵੀ ਰੇਟ ਦਾ ਰੇਟ ਤੁਸੀਂ ਸਮਝਦੇ ਹੋ ਰੇਟ ਸੂਰਤ ਜ਼ਿਆਦਾ ਹਾਲ, ਪੈਸਾ ਸਿਸਟਮ ਸਾਰਾ। ਨਹੀਂ ਇਹ ਤਾਂ ਤੁਸੀਂ ਕੋਈ ਜ਼ਿਮੀਂਦਾਰਾਂ ਨਾਲ ਵੀ ਕੋਈ ਰਿਲੇਟ ਕਰਦੇ ਹੋ ਜਿਸ ਤਰ੍ਹਾਂ ਜ਼ਿਮੀਂਦਾਰਾਂ ਦੀ ਫਸਲ ਦੇ ਰੇਟ ਕੋਈ ਨਹੀਂ ਤੇ ਉਸ ਵਜ੍ਹਾ ਤੋਂ ਵੀ ਤੁਹਾਡੀ ਗਾਹਕੀ ਘੱਟ ਹੈ? ਮੈਂ ਵੀ ਕਿਹਾ ਜਾ ਸਕਦਾ ਕਿਉਂਕਿ ਬੇਸਿਕ ਤਾਂ ਉਹੀ ਚੀਜ਼ ਹੈ ਨਾ ਸਾਰੀ ਉੱਥੋਂ ਹੀ ਆ। ਮੰਡੀ ਦੇ ਮੁਤਲਕ ਤੁਹਾਨੂੰ ਕੋਈ ਸ਼ਿਕਾਇਤ, ਕੋਈ ਅਤੇ ਕੋਈ ਤੁਹਾਨੂੰ ਤਕਲੀਫ, ਕੋਈ ਮਸਲਾ ਮਸਾਇਲ? ਕੋਈ ਸ਼ਿਕਾਇਤ ਨਹੀਂ, ਮੰਡੀ ਤੋਂ ਮੁਤਲਕ ਕੋਈ ਸ਼ਿਕਾਇਤ। ਇੰਤਜ਼ਾਮੀਆ ਨੇ ਸਹੀ ਹਾਂ ਇੰਤਜ਼ਾਮ ਕੀਤਾ? ਮਾਸ਼ਾਅੱਲਾ ਜ਼ਬਰਦस्त। ਹਰ ਸ਼ੈ ਅਵੇਲੇਬਲ ਹੈ? ਹਰ ਸ਼ੈ ਅਵੇਲੇਬਲ ਹੈ। ਠੀਕ ਹੋ ਗਿਆ।
ਮਸਲਾ ਸਿਰਫ ਗਾਹਕੀ ਦਾ ਹੈ। ਹਾਂ ਕਿ ਮਸਲਾ ਤਾਂ ਗਾਹਕੀ ਦਾ ਹੈਗਾ ਬਸ। ਚਲੋ ਜੀ, ਅੱਲਾਹ ਤਾਲਾ ਤੁਹਾਡੇ ਰਿਜ਼ਕ ਬਰਕਤ ਦੇਵੇ। ਤੁਸੀਂ ਜਿਹੜੇ ਜਾਨਵਰ ਲੈ ਕੇ ਆਏ ਆ ਤੁਹਾਡੀ ਤਵੱਕੁਆਤ ਦੇ ਮੁਤਾਬਕ ਉਹ ਸੇਲ ਹੋਣ ਇਨਸ਼ਾਅੱਲਾ। ਹਾਂਜੀ। ਉਹ ਉੱਥੇ ਮਾਮੂ ਕੋਲ ਜਾਓ ਨਾ। ਖਾਲ ਸਾਹਿਬ ਮੈਂ ਬੱਚੇ ਦਿਖਾਣੇ ਯਾਰ। ਗੱਲ ਸੁਣੋ ਨਾ, ਕਸਟਮਰ ਵੀ ਤਾਂ ਹੋਵੇ ਕੋਈ। ਕਸਟਮਰ ਤਾਂ ਹੈ ਕੋਈ ਨਹੀਂ ਇੱਥੇ ਯਾਰ। ਕਸਟਮਰ ਨਹੀਂ ਨਜ਼ਰ ਆ ਰਿਹਾ। ਕਿਹੜਾ ਖਰੀਦਣਾ ਹੈ ਜੀ ਜਾਂ ਵੇਚਣਾ ਹੈ? ਨਾ ਵੇਚਣਾ ਹੈ ਨਾ ਖਰੀਦਣਾ ਹੈ। ਦੇਖਣਾ ਹੈ ਮੇਲਾ ਵੇਖਣਾ ਹੈ। ਇਹ ਮੇਲਾ ਦੇਖਣ ਵਾਲੇ ਕਿਵੇਂ ਲੱਗਿਆ ਮੇਲਾ? ਮੇਲਾ ਠੀਕ ਲੱਗਿਆ, ਅੱਜ ਹੀ ਲੱਗਿਆ ਰਸ਼। ਆ ਬੇਟਾ ਤੁਹਾਡਾ? ਅੱਛਾ ਅੱਛਾ। ਤੁਸੀਂ ਖਰੀਦਦਾਰੀ ਕਰ ਲਈ ਆਪਣੇ ਵਾਸਤੇ? ਹਾਂਜੀ ਕਰ ਲਈ, ਮੈਂ ਕਰ ਲਈ। ਸੂਰਤ ਹਾਲ ਦੇਖ ਰਹੇ ਹਾਂ। ਚਲੋ ਜੀ, ਇੰਜੋਏ ਕਰਨਾ ਹੈ। ਠੀਕ ਹੋ ਗਿਆ, ਆਜੋ। ਖਾਨ ਸਾਹਿਬ ਇਹ ਬੱਚੇ ਜਿਹੜੇ ਸਾਰੇ ਜਿਹੜੇ ਨਾ ਮਾਸ਼ਾਅੱਲਾ ਬਹੁਤ ਜ਼ਬਰਦਸਤ, ਸਾਰੇ ਸਿਹਤਮੰਦ ਬੱਚੇ ਨੇ। ਔਰ ਮੇਰੇ ਖਿਆਲ ਦੀ ਡਿਮਾਂਡ ਵੀ ਜ਼ਿਆਦਾ ਹੋਣੀ। ਇੱਧਰ ਕਰੋਗੇ ਗੱਲਬਾਤ? ਕਿੱਧਰ ਗਏ? ਚਲਾ ਹੀ ਗਿਆ। ਇਹ ਜੀ ਇੱਥੇ ਹੋਟਲ ਲੋਕਾਂ ਦੇ ਦੇਖੋ ਜੀ, ਰਿਫਰੈਸ਼ਮੈਂਟ ਪੁਆਇੰਟ, ਖਾਣੇ ਦਾ ਵੀ ਇੰਤਜ਼ਾਮ ਆ। ਹਰ ਬੰਦੇ ਦਾ ਰਿਜ਼ਕ ਜੁੜਿਆ ਮੰਡੀਆਂ ਨਾਲ। ਕੋਈ ਜਾਨਵਰ ਲੈ ਕੇ ਆਇਆ, ਕੋਈ ਪਾਣੀ ਵੇਚ ਰਿਹਾ, ਕੋਈ ਉਹਨੇ ਹਾਰ ਸ਼ਿੰਗਾਰ ਦੇ ਜਿਹੜਾ ਸਮਾਨ ਆ ਉਹ ਵੇਚ ਰਿਹਾ, ਕੋਈ ਆ ਰੋਟੀ ਦਾ ਹੋਟਲ ਲਾਈ ਬੈਠਾ, ਠੀਕ ਆ, ਕੋਈ ਪੱਠੇ ਵੇਚ ਰਿਹਾ। ਹਰ ਕਿਸੇ ਦਾ ਰਿਜ਼ਕ ਨਾਲ ਨਾਲ ਆ। ਜਿੱਥੇ ਇਸ ਤਰ੍ਹਾਂ ਫਿਰ ਇਕੱਠ ਹੋਵੇ ਫਿਰ ਹਰ ਬੰਦੇ ਦਾ ਨਸੀਬ ਨਾਲ ਆ। ਬਾਕੀ ਹੁਣ ਗਾਹਕ ਲੱਭਦੇ ਆ ਕੋਈ ਜਿਹੜਾ ਕੋਈ ਸਾਨੂੰ ਗੱਲਬਾਤ ਕਰੇ। ਕਿਉਂ ਜੀ ਖਾਲਦ ਸਾਹਿਬ? ਕੋਈ ਗਾਹਕ ਵੀ ਤਾਂ ਲੱਭੇ ਸਾਨੂੰ। ਗਾਹਕ ਤੋਂ ਇਲਾਵਾ ਹਰ ਸ਼ੈ ਲੱਭ ਰਹੀ ਇੱਥੇ। ਉਸਮਾਨ ਸਾਹਿਬ ਜਿਹੜੀ ਅਸੀਂ ਮੰਡੀ ਫਿਰਿਆ ਨਾ ਹੁਣ ਤੱਕ, ਮੇਰੇ ਖਿਆਲ ਨਾਲ ਵੇਚਣ ਵਾਲੇ ਜ਼ਿਆਦਾ ਤੇ ਲੈਣ ਵਾਲੇ ਥੋੜੇ ਆ। ਮੈਂ ਤੁਹਾਨੂੰ ਕਿਹਾ ਵੀ ਬੰਦਿਆਂ ਨਾਲੋਂ ਜ਼ਿਆਦਾ ਡੰਗਰ ਆ। ਹਾਂ ਠੀਕ ਆ। ਤੁਸੀਂ ਦੇਖੋ ਵੀ ਗਾਹਕ ਨਹੀਂ ਲੱਭ ਰਿਹਾ ਸਾਨੂੰ। ਅਸੀਂ ਦੇਖ ਰਹੇ ਹਾਂ ਵੀ ਕੋਈ ਬੰਦਾ ਜਿਹੜਾ ਜਿਹਦੇ ਨਾਲ ਅਸੀਂ ਗੱਲ ਕਰ ਸਕੀਏ। ਇਹਨਾਂ ਕੋਈ ਨਾ ਪੁੱਛ ਦੱਸ ਦਈਏ। ਇਹ ਭਾਈ ਹੁਣ ਮੈਨੂੰ ਕਸਟਮਰ ਲੱਗ ਰਹੇ ਆ। अस्सलाम वालेकुम जी। खरीदण आए हो ਵੇਚਣ ਆਏ ਜੀ? ਖਰੀਦਣ ਆਏ ਹੋ। ਤੇ ਕਿਹੜੀ ਜਗ੍ਹਾ ਤੋਂ? ਸਾਈਵਾਲ ਤੋਂ ਜੀ। ਤੇ ਵੈੜਾ ਦੇਖ ਰਹੇ ਆ ਬੱਕਰਾ? ਵੈੜਾ ਲੈਣਾ? ਅੱਛਾ, ਹਿੱਸਿਆਂ ਵਾਸਤੇ ਆਪਣੇ ਆਪਣੀ ਘਰ ਦੀ ਠੀਕ ਹੋ ਗਿਆ। ਤੇ ਕੀ ਤੁਹਾਡੀ ਤਾਰੀਫ? ਜਿੱਥੇ ਆਪਾਂ ਆਪਣੀ ਤਾਰੀਫ ਨਹੀਂ ਦੱਸੋ। ਮੈਂ ਜ਼ਾਹਿਦ ਅੰਟਾਲ ਰਹਿਮੇ ਸ਼ਾਹ ਤੋਂ ਜੀ। ਤੇ ਨਾਲ ਤੁਹਾਡੇ ਜੀ ਅੰਜਮ ਸਰੋਇਆ ਸਾਹਿਬ ਨੇ ਜੀ। ਅੱਛਾ ਠੀਕ ਹੈ ਜੀ। ਆਏ ਨੇ ਮੰਡੀ ਦਾ ਵਿਜ਼ਿਟ ਕਰਨ। ਅੱਛਾ ਅੱਛਾ। ਤੇ ਉਹਨਾਂ ਨੇ ਕੋਈ ਜ਼ਿੰਮੇਵਾਰੀ ਸਾਨੂੰ ਦਿੱਤੀ। ਉਹਨਾਂ ਕਹੀ ਥੋੜੇ ਤੁਸੀਂ ਵੀ ਜ਼ਰਾ ਲੋਕਾਂ ਦੇ ਇੰਟਰਵਿਊ ਕਰੋ, ਜਰਾ ਪੁੱਛੋ ਦੱਸੋ ਵੀ ਕੀ ਸੂਰਤ ਹਾਲ ਚੱਲ ਰਹੀ ਹੈ। ਸਹੀ ਗੱਲ। ਉਸੇ ਸਿਲਸਿਲੇ ਅਸੀਂ ਦੇਖਿਆ ਇੱਥੇ ਕਿ ਜ਼ਿਆਦਾ ਵੇਚਣ ਵਾਲੇ ਨੇ ਤੇ ਖਰੀਦਦਾਰ ਜਿਹੜਾ ਘੱਟ ਹੈ। ਸਾਨੂੰ ਤੁਸੀਂ ਨਜ਼ਰ ਆਏ ਤੇ ਅਸੀਂ ਤੁਹਾਡੇ ਦੁਆਲੇ ਹੋ ਗਏ। ਅੱਜ ਕੱਲ੍ਹ ਤੁਹਾਨੂੰ ਪੁੱਛੀਏ ਵੀ ਵੈਲਕਮ ਕੋਈ ਐਸਾ ਮਸਲਾ ਨਹੀਂ। ਠੀਕ ਹੈ ਜੀ। ਤੇ ਸੁਣਾਓ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਮੰਡੀ 'ਚ ਆ ਕੇ? ਮਹਿਸੂਸ ਤਾਂ ਇਹੀ ਹੋ ਰਿਹਾ ਕਿ ਚੀਜ਼ ਲੱਖ ਦੀ ਹੈ ਤੇ ਮੰਗਦੇ 4 ਲੱਖ ਨੇ। ਮੰਗਦੇ 4 ਲੱਖ। ਇਹ ਵੈਸੇ ਅਸੀਂ ਇੱਕ ਨਾ ਵੇਚਣ ਵਾਲੇ ਨੂੰ ਵੀ ਪੁੱਛਿਆ, ਦੋਸਤ ਦੀ ਵੇਚਣਾ, ਉਹ ਆਪਣੇ ਮੂੰਹ ਵੀ ਕਹਿ ਰਿਹਾ ਸੀ, ਕਹਿੰਦਾ ਰੇਟ ਜ਼ਿਆਦਾ ਨੇ। ਉਹ ਪਤਾ ਕੀ ਕਰਦੇ ਨੇ, ਇੱਕ ਚੀਜ਼ 1 ਲੱਖ ਦੀ ਹੈ ਨਾ, ਉਹਨੇ ਤੁਹਾਨੂੰ 4 ਕਹਿ ਦੇਣਾ। ਹਾਂ ਕਿੰਨਾ ਕੁ ਥੱਲੇ ਆਵਾਂਗੇ। ਤੇ ਹੁਣ ਤੇ ਤੁਸੀਂ ਕੋਈ ਰੇਟ ਲਾਇਆ ਵੀ ਕਿਸੇ ਜਾਨਵਰ ਦਾ ਇੱਥੇ ਫਿਰ ਕੇ? ਹਾਂਜੀ ਅਸੀਂ ਲਾਇਆ। ਸਾਨੂੰ ਇੱਥੇ ਇੱਕ ਨੇ ਕਿਹਾ ਜੀ, ਜੋੜੀ ਖੜੀ ਸੀ। ਅੱਛਾ। ਉਹਨੇ ਕਿਹਾ ਜੀ 260। ਅੱਛਾ। ਅਸੀਂ ਕਿਹਾ ਫਿਰ ਠੀਕ ਹੈ, 3 ਦੋਨਾਂ ਦਾ ਹੀ ਲੈ ਲੈ, ਜੋੜੀ ਦਾ ਹੀ 3 ਲੈ ਲੈ। ਅੱਛਾ ਤੁਸੀਂ ਮੈਂ 1.5 ਲਾ ਦਿੱਤਾ? ਹਾਂਜੀ। ਅੱਛਾ ਅੱਛਾ। ਉਹਨੇ ਇੱਕ ਦਾ ਲਾਇਆ ਸੀ 260? ਹਾਂਜੀ ਉਹਨੇ ਇੱਕ ਦਾ 260 ਲਾਇਆ। ਦੇਖੋ ਨਾ ਕਰੀਬ ਤਰੀਨ ਸੌਦਾ ਕਿਹੜਾ ਰਿਹਾ ਤੁਹਾਡਾ, ਜਿਹੜਾ ਐਵੇਂ ਕੋਈ ਜਿਵੇਂ ਕਹਿੰਦਾ ਮੈਂ ਨਹੀਂ ਹਾਲੇ ਤਾਂ ਕੋਈ ਵੀ ਨਹੀਂ। ਅੱਛਾ ਉੱਥੇ ਪਹੁੰਚੇ ਨਹੀਂ ਹਾਲੇ ਤਾਂ ਕੋਈ ਬਾਜ਼ੂ ਪਕੜਾ ਹੀ ਨਹੀਂ ਰਿਹਾ। ਚਲੋ ਇਹ ਕੋਸ਼ਿਸ਼ ਜਾਰੀ ਰੱਖੋ ਤੁਸੀਂ। ਅੱਲਾ ਖੈਰ ਕਰੇ ਇਨਸ਼ਾਅੱਲਾ। ਦੁਆ ਕਰੋ ਅੱਲਾ ਖੈਰ ਕਰੇਗਾ। ਅੱਜ ਮੁਹੰਮਦ ਅਹਿਮਦ ਵਾਸਤੇ ਅਸੀਂ ਕੁਰਬਾਨੀ ਜ਼ਰੂਰ ਲੈ ਕੇ ਇਨਸ਼ਾਅੱਲਾ ਬੇਟਾ ਜ਼ਰੂਰ ਮਿਲੇਗੀ। ਪਰੇਸ਼ਾਨ ਨਹੀਂ ਹੋਣਾ ਆਪਨੇ, ਠੀਕ ਹੈ? ਪਸੰਦ ਕਿਹੜਾ ਆਇਆ ਜਾਨਵਰ? ਕੁਰਬਾਨੀ ਕਰਨੀ ਹੈ। ਕਿਹੜਾ ਜਾਨਵਰ ਪਸੰਦ ਕਿਹੜਾ ਆਇਆ ਸੀ? ਸਾਰੇ ਸਾਰੇ ਪਸੰਦ। ਜਿਹੜੇ ਬਾਬਾ ਨੇ ਲਾ ਦੇਣਾ ਉਹ ਇਹਨੂੰ ਪਸੰਦ ਹੈ। ਚਲੋ ਠੀਕ। ਚਲੋ ਥੈਂਕ ਯੂ। ਹਾਂਜੀ ਅੰਜਮ ਸਰੋਇਆ ਵਲੌਗਸ। ਅੱਛਾ ਰਹਿਮੇ ਸ਼ਾਹ ਦਾ ਅੰਜਮ ਸਰੋਇਆ ਸਾਹਿਬ। ਅੱਛਾ ਜੀ, ਤੁਹਾਨੂੰ ਪਹਿਲਾਂ ਤਾਂ ਇੱਕ ਢੱਗਾ ਵਿਖਾਵਾਂ। ਉਹ ਢੱਗਾ ਦਿਖਾਇਓ ਜੀ ਜਿਹੜਾ ਖਲੋਤਾ ਦੌੜ ਵਾਲਾ ਢੱਗਾ। ਉਹ ਅਨਸਾਰੀ ਨਸਲ ਲੰਮੀਆਂ ਲੱਤਾਂ ਵਾਲਾ ਬੜਾ ਸੋਹਣਾ ਬਲਦ ਕਾਹਦਾ ਵਹਿੜਾ ਹਜੇ ਤਾਂ ਲਵਾ ਸੋਹਣਾ ਵਹਿੜ। ਉਹਦੇ ਨਾਲ अस्सलाम वालेकुम जी। वालेकुम सलाम जनाब, की हाल है? ठीक ठाक। ਕਿਹੜੀ ਥਾਂ ਤੋਂ ਆਏ ਜੀ? गाजियाबाद तो। ਅੱਛਾ ਮਾਸ਼ਾਅੱਲਾ ਗਾਜ਼ੀਆਬਾਦ ਹੈ। ਤੇ ਵਹਿੜੇ ਦੀ ਉਮਰ ਕਿੰਨੀ? वैले दी उम्र 2.5 साल। 2.5 ਸਾਲ। ਇਹਨੂੰ ਭਜਾਂਦਾ ਵੀ ਰਿਹਾ?
ਉਹ ਫਿਰ ਉਹ ਹੁੰਦਾ ਹੀ ਹੈ ਨਾਲ ਹੀ ਸਾਰਾ ਕੁਝ। ਚਲੋ ਜਾਨਵਰ ਸੋਹਣਾ ਮਾਸ਼ਾਅੱਲਾ ਤੇਰਾ, ਰੱਬ ਦੀ ਜ਼ਾਤ ਤੈਨੂੰ ਰੋਜ਼ੀ ਦੇਵੇ। ਡਰਦਾ ਥੋੜਾ ਜਿਹਾ, ਦੇਖੀ ਮਗਰ ਬੰਦੇ ਆ। ਹੋਰ ਤੂੰ ਸੁਣਾ? ਬਸ ਇਹ ਇੱਕੋ ਵੈੜਾ ਲੈ ਕੇ ਆਇਆ ਜਾਂ ਹੋਰ ਵੀ ਲੈ ਆਇਆ? ਆ ਖੜਾ ਇੱਕ ਉਹ ਪਰੇ ਗੋਰਾ ਵੈੜਾ ਮੁੰਡਾ। ਅੱਛਾ, ਹੋਰ ਵੈੜੇ ਵੀ ਲੈ ਕੇ ਆਇਆ। ਤੇ ਕਿਵੇਂ ਮਾਲੂਮ ਹੋਇਆ ਕੰਮ ਇੱਥੇ ਠੰਡਾ ਕਿ ਤੱਤਾ? ਠੰਡਾ ਹੀ ਹੈ। ਹਾਂ, ਇਹ ਅਸੀਂ ਪਿਛਾਂ ਵੀ ਹਾਲ ਆ ਅਸੀਂ ਜੀ ਪਿਛਾਂ ਵੀ ਵੇਖ ਕੇ ਆਏ ਆ ਤੇ ਅਸੀਂ ਸਮਝਿਆ ਵੀ ਖਬਰੇ ਮੰਡੀ ਦੇ ਬੂਹੇ ਅੱਗੇ ਹੋਵੇ ਰਸ਼, ਵੀ ਪਿਛਲੇ ਪਾਸੇ ਕੰਮ ਠੰਡਾ। ਪਰ ਸਾਨੂੰ ਤੁਹਾਡਾ ਨਾਂ ਕੀ? ਨੁਮਾਨ ਸਾਹਿਬ ਦੱਸਦੇ ਆ ਵੀ ਇਹ ਮੰਡੀ ਦੇ ਬੂਹੇ ਤੇ ਹੀ ਖੜੇ ਆ, ਵੀ ਕੰਮ ਕਹਿੰਦੇ ਹੈ ਹੀ ਠੰਡਾ। ਹੁਣ ਅੱਲਾ ਜਾਣੇ ਕਿਉਂ ਠੰਡਾ। ਮੈਂ ਕਹੂੰਗਾ ਲੋਕਾਂ ਨੂੰ ਨਿਕਲੋ ਘਰਾਂ ਚੋਂ। ਇਹ ਸਾਡੇ ਕਿਸਾਨਾਂ ਦੀ ਮਿਹਨਤ ਆ, ਸਾਲ 2-2 ਸਾਲ 4-4 ਸਾਲ ਦੇ ਡੰਗਰ ਪਾਲ ਕੇ ਰੱਖੇ ਆ। ਉਹ ਆ ਕੇ ਖਰੀਦੋ, ਰੱਬ ਤੁਹਾਨੂੰ ਹਿੰਮਤ ਦੇਵੇ, ਆ ਕੇ ਖਰੀਦੋ। ਹਾਂਜੀ, ਵਿਕ ਜਾਣਗੇ, ਤੂੰ ਪਰੇਸ਼ਾਨ ਨਹੀਂ ਹੋਣਾ ਇਨਸ਼ਾਅੱਲਾ। ਤੇਰਾ ਜਾਨਵਰ ਹੀ ਸੋਹਣਾ ਇਨਸ਼ਾਅੱਲਾ ਵਿਕ ਜਾਣਾ। ਆ ਜਾ। ਹਾਂਜੀ, ਬੜੀ ਮਿਹਰਬਾਨੀ। ਮਸਾਲਾ ਸੋਹਣਿਆ ਦਿੰਦੇ ਹੋ ਟਿਕਟੌਕ ਤੇ ਬੜੀ ਵਾਰੀ ਲਾਈਵ ਸੁਣਿਆ ਮੈਂ। ਤੁਸੀਂ ਕਿਹੜੀ ਥਾਂ ਦੇ? ਅੱਡਾ ਨੂਰਪੁਰ। ਜਿਉਂਦੇ ਵਾਸਤੇ ਜਿਉਂਦੇ। ਵੈਟਰਨਰੀ ਦਾ ਉਹਨਾਂ ਨੇ ਇੰਤਜ਼ਾਮ ਕਰਾਇਆ ਇੱਥੇ, ਜਿਹੜਾ ਕੋਈ ਜਾਨਵਰ ਬਿਮਾਰ ਹੋ ਜਾਵੇ ਨਾ, ਦਵਾਈਆਂ ਰੱਖੀਆਂ, ਜਿਹੜੇ ਸਰਕਾਰੀ ਇੰਤਜ਼ਾਮਾਤ ਉਹ ਵੀ ਦਿਖਾ। ਸਰਕਾਰ ਨੇ ਕਰੇ? ਸਰਕਾਰੀ ਹੋਣੇ ਕੀ ਵੀ ਹੈ ਇੰਤਜ਼ਾਮਾਤ ਹੈ। ਉਹ ਜੀ ਦਵਾਈਆਂ ਦੀ ਹੱਟੀ ਬਣੀ ਆ, ਮੁਫਤੀ ਇਲਾਜ ਆ। ਜੇ ਕਿਸੇ ਦਾ ਕੋਈ ਡੰਗਰ ਬਿਮਾਰ ਹੋ ਜਾਵੇ, ਅੱਲਾ ਨਾ ਕਰੇ, ਮੰਡੀ ਚ ਆ ਕੇ ਤੇ ਉਹ ਦਵਾਈਆਂ ਪਈਆਂ ਤੇ ਉਹ ਦਵਾਈ ਦਾਰੂ ਦਿੰਦੇ, ਟੀਕਾ ਗੋਲੀ ਲਾਉਂਦੇ ਆ। ਪੁਲਿਸਾਂ ਵੀ ਇੱਥੇ ਫਿਰ ਰਹੀਆਂ, ਪੁਲਿਸਾਂ ਵੀ ਕਈ ਵਰਦੀਆਂ ਵਾਲੀਆਂ। ਉਹ ਰੋਡ ਵਾਲੀ ਪੁਲਿਸ ਵੀ ਆ ਤੇ ਦੂਜੀ ਪੰਜਾਬ ਪੁਲਿਸ ਵੀ। ਅੱਛਾ ਜੀ, ਗੱਲ ਇਹ ਆ, ਇੱਕ ਦਿਨ ਰਹਿ ਗਿਆ ਈਦ ਦੇ ਵਿੱਚ, ਕੰਮ ਹਜੇ ਤਪਿਆ ਨਹੀਂ ਪੂਰਾ, ਕੰਮ ਹਜੇ ਠੰਡਾ, ਤੇ ਅੱਲਾ ਕਰੂਗਾ ਕੰਮ ਪੂਰਾ ਤਪ ਜੂਗਾ। ਤੇ ਮੰਡੀ ਦੇ ਵਿੱਚ ਆਓ, ਇੱਕ ਤਾਂ ਆਓ ਖਸੂਸੀ ਖਿਆਲ ਰੱਖ ਕੇ। ਜਦੋਂ ਅੱਛਾ ਮੈਂ ਗੱਲ ਕਰਾਂ ਨਾ, ਉਦੋਂ ਸੱਜੇ ਕੱਬੇ ਲਾ ਜਾਂਦਾ। ਉਹ ਤਾਂ ਕਿਤੇ ਚਾਨਣੇ ਚਾਹ ਤੇ ਡੰਗਰਾਂ ਦੇ ਵਿੱਚ ਆ। ਜਦੋਂ ਵੀ ਆਓ, ਆ ਦੇਖੋ ਨਾ, ਮੈਂ ਹੁਣ ਆਹ ਆਪਣਾ ਬਟੂਆ ਨਾ ਆ ਦਿੱਤਾ ਸੁੱਡਣਿਆਂ 'ਚ, ਹੇਠਾਂ ਸ਼ਲਵਾਰ 'ਚ ਬਟੂਆ ਆਪਣਾ ਦਿੱਤਾ, ਖਿੱਸਾ ਵਿੱਚ ਨੰਗਾ ਲਿਆ। ਮੰਡੀ 'ਚ ਆਓ ਨਾ ਤੇ ਆਪਣੀਆਂ ਬੋਝੇ ਇਦਾਂ ਸ਼ਲਵਾਰ 'ਚ ਪਾ ਲਓ ਜਾਂ ਜ਼ਿਪ 'ਚ ਪਾਓ, ਤੇ ਜਾਂ ਬੰਦੋਬਸਤ ਪੂਰਾ ਕਰੋ। ਇੱਥੇ ਬੜੇ ਕੰਮ ਹੋ ਜਾਂਦੇ ਐਸੇ, ਜੇਬ ਜੂਬ ਕੱਟੀ ਜਾਂਦੀ ਹੈ, 100 ਮਸਲੇ। ਫਿਰ ਬਾਅਦ ਦੇ ਟਾਈਮ ਇਕੱਲੇ ਪੈਸੇ ਨਹੀਂ ਜਾਂਦੇ, ਨਾਲ ਸ਼ਨਾਖਤੀ ਕਾਰਡ ਵੀ ਜਾਂਦਾ। ਬਚਣਾ ਚਾਹੀਦਾ ਫਰਾਡਾਂ ਤੋਂ। ਇੱਕ ਦੂਏ ਦਾ ਖਿਆਲ ਰੱਖੋ। ਇੱਥੇ ਆ ਕੇ ਜਿਹੜੇ ਕਿਸਾਨ ਆਉਂਦੇ ਆ, ਉਹ ਵੀ ਇੱਕ ਦੂਏ ਦਾ ਖਿਆਲ ਕਰੋ। ਤੇ ਕਿਸੇ ਕੋਲੋਂ ਸ਼ੈ ਵੀ ਨਾ ਲੈ ਕੇ ਖਾਓ, ਐਵੇਂ ਕਿਸੇ ਕੋਲ ਹਾਂ ਸ਼ੈ ਲੈ ਕੇ ਨਹੀਂ ਖਾਣੀ, ਮੁੜ ਕੇ ਆਨੇ ਪੁੱਠੇ ਕਰਕੇ ਦੰਦੀਆਂ ਕੱਢ ਕੇ ਪਾਏ ਹੋਣਗੇ, ਫਿਰ ਨਾ ਕਿਉਂ ਦੱਸਿਆ ਨਹੀਂ। ਹਾਂ, ਜਾਂ ਲਾਰੀਆਂ 'ਚ ਕੰਮ ਹੁੰਦਾ, ਲਾਰੀਆਂ 'ਚ ਕੰਮ ਹੁੰਦਾ ਜਾਂ ਮੰਡੀ 'ਚ ਹੁੰਦਾ। ਤੇ ਅਸੀਂ ਤੁਹਾਨੂੰ ਅੱਜ ਦੀ ਰੌਣਕ ਦਿਖਾਈ ਆ। ਬੂਹੇ ਤੇ ਰੌਣਕ ਹੈਗੀ, ਬੱਕਰਿਆਂ ਵਾਲੇ ਪਾਸੇ ਵੀ ਰੌਣਕ ਹੈਗੀ ਆ। ਪਰ ਜਿਵੇਂ ਕਹੋ ਨਾ ਵੀ ਟਣਾ ਟਨ ਕੰਮ ਹੋ ਰਿਹਾ, ਵੀ ਮਿੰਟੀ ਸਕਿੰਟੀ ਸੌਦੇ ਹੋ ਰਹੇ ਆ, ਉਹ ਗੱਲ ਕੋਈ ਨਹੀਂ। ਪਿਛਲੀ ਵਾਰੀ ਵੀ ਆਪਾਂ ਆਏ ਸੀ ਉਦੋਂ, ਤੇ ਹੁਣ ਨਾਲ ਪਤਾ ਨਹੀਂ ਕਿ ਬਹੁਤ ਬਿਹਤਰ ਸੀ ਉਦੋਂ। ਉਹ ਅਖੀਰਲਾ ਦਿਨ ਸੀ, ਕੱਲ ਨੂੰ ਅਖੀਰਲਾ ਦਿਨ। ਕੱਲ ਅਖੀਰ ਦਾ ਦਿਨ ਆ। ਨਹੀਂ, ਕੱਲ ਨੂੰ ਪਤਾ ਕੀ ਆ, ਹੁਣ ਇੱਕ ਬੰਦਾ, ਹੁਣ ਆ ਝੋਟਾ ਹੀ ਆ। ਹੁਣ ਸ਼ਹਿਰਾਂ ਦੇ ਵਿੱਚ ਬੰਦੇ ਲਿਜਾ ਕੇ ਰਾਤ ਰੱਖਣੀ ਵੀ ਔਖੀ ਆ, ਥਾਂ ਨਹੀਂ ਹੁੰਦੀ। ਤੇ ਉਹ ਫਿਰ ਬੰਦੇ ਕਹਿੰਦੇ ਆ ਵੀ ਅਖੀਰਲੀ ਰਾਤ ਹੀ ਲਵੋ ਅੱਲਾ ਦੇ ਸਪੁਰਦ। ਮੈਂ ਤਾਂ ਤੈਨੂੰ ਇਹੋ ਜਿਹੇ ਬੰਦੇ ਦਿਖਾ ਦੂੰਗਾ ਜਿਹੜੇ ਈਦ ਵਾਲੇ ਦਿਨ ਤੜਕੇ ਇੱਥੋਂ ਲੈ ਕੇ ਜਾਂਦੇ। ਤੜਕੇ ਲੈ ਕੇ ਜਾਂਦੇ। ਪਰ ਹੋਣਾ ਚਾਹੀਦਾ, ਦਿਹਾੜੀ ਪਹਿਲਾਂ ਲਿਜਾਓ, ਉਹ ਕੋਈ ਪਿਆਰ ਬਣੇ, ਕੋਈ ਥੋੜਾ ਬਹੁਤਾ ਡੰਗਰ ਦੇ ਨਾਲ ਤੁਹਾਡੀ ਕੋਈ ਉਨਸੀਅਤ ਬਣੇ ਨਾ, ਫਿਰ ਉਹਨੂੰ ਹਲਾਲ ਕਰਨਾ, ਉਹਦੇ ਨਾਲ ਪਿਆਰ ਬਣਾ ਕੇ ਫਿਰ ਹਲਾਲ ਕਰਨਾ। ਇਹੀ ਤਾਂ ਕੁਰਬਾਨੀ ਦੇਣੀ ਆ ਆਪਣੇ ਅੰਦਰ ਦੀ। ਹਾਂਜੀ, ਅੱਲਾਹ ਤਾਲਾ ਜੀ ਸਾਰਿਆਂ ਨੂੰ ਰੋਜ਼ੀ ਦੇਵੇ, ਖਰੀਦਣ ਵਾਲਿਆਂ ਦੀ ਵੀ ਖੈਰ ਤੇ ਵੇਚਣ ਵਾਲਿਆਂ ਦੀ ਖੈਰ। ਵੇਚਣ ਵਾਲੇ ਸਾਡੇ ਕਿਸਾਨ ਭਰਾ, ਤੇ ਇਹਨਾਂ ਦਾ ਖਸੂਸੀ ਇਹਨਾਂ ਵਾਸਤੇ ਦੁਆ ਵੀ ਬੰਦੇ ਬੜੀਆਂ ਆਸਾਂ ਉਮੀਦਾਂ ਨਾਲ ਡੰਗਰ ਪਾਲਦੇ ਆ। ਫਸਲਾਂ ਸਾਡੀਆਂ ਚਾਰਾਂ ਨੇ ਸਾਨੂੰ ਰਗੜਤਾ, ਆ ਜਾ ਕੇ ਸਾਡੇ ਕੋਲ ਡੰਗਰ ਹੀ ਆ। ਤੇ ਜੇ ਡੰਗਰਾਂ ਦਾ ਵੀ ਜਿਵੇਂ ਅੱਜ ਕੰਮ ਠੰਡਾ, ਜੇ ਦਿਹਾੜੀ ਹੋਰ ਠੰਡਾ ਰਹਿ ਗਿਆ ਤੇ ਤਾਂ ਜ਼ਿਮੀਦਾਰੀ ਠੰਡੇ ਹੋ ਜਾਣੇ, ਪਿੱਛੇ ਗੱਲ ਕੋਈ ਨਹੀਂ। ਤੇ ਇਹ ਜੀ ਤੁਹਾਨੂੰ ਅਸੀਂ ਅੱਜ ਮੰਡੀ ਵਿਖਾਤੀ ਡੰਗਰਾਂ ਦੀ, ਮਿੰਡ ਗੁਮਰੀ ਦੇ ਵਿੱਚ। ਤੇ ਸੋਚਿਆ ਵੀ ਹੁਣ ਮੌਕਾ ਈਦ ਦਾ, ਤੇ ਈਦ ਦੀ ਕੁਰਬਾਨੀ ਦੀ ਈਦ ਆ, ਫਿਰ ਮੰਡੀ ਉਹ ਦਿਖਾਣੀ, ਡੰਗਰ ਹੀ ਦਿਖਾਣੇ ਆ। ਹਾਂਜੀ, ਬਾਕੀ ਫਿਰ ਤੁਹਾਨੂੰ ਹੋਰ ਕੁਛ ਦਿਖਾਵਾਂਗੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ, ਦੁਆਵਾਂ 'ਚ ਯਾਦ ਰੱਖਿਓ। ਈਦ ਦੇ ਉੱਤੇ ਖਸੂਸੀ ਖਿਆਲ ਰੱਖਣਾ ਵੀ ਚੱਲਦੇ ਪਾਣੀ ਦੇ ਵਿੱਚ ਸ਼ੈਵਾਂ ਇਦਾਂ ਦੀਆਂ ਸਿਰੀ ਨਹੀਂ ਸਿੱਟਣੀ, ਆ ਬੰਦੇ ਸਿੱਟ ਦਿੰਦੇ। ਗੰਦਗੀ ਤੋਂ ਬਚਾਉਣਾ, ਹਾਂ ਗੰਦਗੀ ਤੋਂ ਬਚਾਉਣਾ। ਤੇ ਅੱਲਾਹ ਤਾਲਾ ਕਬੂਲ ਕਰੇ, ਜਿਹੜੇ ਬੰਦੇ ਵੀ ਕੁਰਬਾਨੀ ਦੇ ਰਹੇ ਆ ਸਭ ਦੀ ਰੱਬ ਕਬੂਲ ਕਰੇ। ਤੇ ਆਪਣੇ ਮੁਸਲਮਾਨ ਭਰਾਵਾਂ ਦਾ ਜ਼ਰੂਰ ਖਿਆਲ ਰੱਖਣਾ, ਸੱਜੇ ਖੱਬੇ ਵਾਲਿਆਂ ਦਾ ਇਹ ਖਾਸ ਖਿਆਲ ਰੱਖਣਾ। ਪਿਛਲੀ ਵਾਰੀ ਬਾਬਾ ਜੀ ਇੱਕ ਬੰਦਾ ਗੰਢੇ ਕੱਟ ਕੇ ਬੈਠਾ ਰਿਹਾ ਸ਼ਾਮ ਤੱਕ, ਕੋਈ ਗੋਸ਼ਤ ਦੇਣ ਨਹੀਂ ਆ। ਇਸ ਵਾਸਤੇ ਆਪਣੇ ਸੱਜੇ ਖੱਬੇ ਖਾਸ ਖਿਆਲ ਰੱਖੋ ਵੀ ਕਿਹਦੇ ਹੱਲ ਪਹੁੰਚ ਗਿਆ, ਕਿਹਦੇ ਹੱਲ ਨਹੀਂ ਪਹੁੰਚਿਆ। ਜੇ ਹਰ ਬੰਦਾ ਆਪਣਾ ਸੱਜਾ ਖੱਬਾ ਦੇਖੇ ਨਾ, ਤੇ ਸਾਰਾ ਮੁਲਕ ਹੀ ਕੁਰਬਾਨੀ ਕਰਕੇ ਉਹਨੂੰ ਸਿਰੇ ਲਾਓ। ਸਿਰੇ ਲਾਓ, ਚੱਲ ਵੀ ਸਿਰੇ ਲਾਣਾ, ਇਕੱਠਾ ਕਰਕੇ ਜੇ ਫ੍ਰਿਜ 'ਚ ਨਾ ਰੱਖੇ ਰੱਖੋ, ਸਿਰੇ ਲਾਓ, ਉਹਨੂੰ ਵੰਡੋ। ਬੜੀ ਮਿਹਰਬਾਨੀ ਜੀ, ਦੁਆਵਾਂ 'ਚ ਯਾਦ ਰੱਖੋ। ਚੰਗਾ ਜੀ।